ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜੇ ਹਾਂ। ਮਾਫੀ ਚਾਹੁੰਦੇ ਇੱਕ ਵਾਰੀ ਫੇਰ ਇਸ ਲਈ ਵੀ ਕਾਲਸ ਜਿਹੜੀ ਉਹ ਨਹੀਂ ਲੈ ਸਕਾਂਗੇ। ਸਿਹਤ ਥੋੜੀ ਜਿਹੀ ਨਾਸਾਜ਼ ਜਿਹੜੀ ਉਹ ਚੱਲ ਰਹੀ ਆ ਵਕੀਲ ਸਾਹਿਬ ਦੀ, ਬਟ ਫਿਰ ਵੀ ਉਹ ਤੁਹਾਡੇ ਲਈ ਐਟਲੀਸਟ ਹਾਜ਼ਰੀ ਲਵਾਉਣ ਦੇ ਲਈ, ਇਨਫੋਰਮੇਸ਼ਨ ਦੇਣ ਦੇ ਲਈ, ਗੱਲਬਾਤ ਕਰਨ ਦੇ ਲਈ ਵੀ ਕੀ ਲੇਟੈਸਟ ਚੱਲ ਰਿਹਾ ਹੈ ਉਸ ਬਾਰੇ ਜਿਹੜੀ ਉਹ ਜ਼ਰੂਰ ਜੁੜ ਰਹੇ ਆ। ਤੇ ਥੋੜੀ ਜੀ ਜਿਹੜੀਆਂ ਆਈ ਨੋ ਕੁਛ ਕੁ ਵੀਕਸ ਤੋਂ ਆਪਾਂ ਕਾਲਸ ਨਹੀਂ ਲੈ ਸਕੇ, ਪਰ ਆਉਂਦੇ ਸਮੇਂ ਦੇ ਵਿੱਚ ਜਲਦ ਹੀ ਜਿੱਦਾਂ ਹੀ ਸਿਹਤਯਾਬ ਹੁੰਦੇ ਨੇ ਤੇ ਆਪਾਂ ਜਿਹੜੀਆਂ ਆ ਤੁਹਾਡੇ ਲਈ ਕਾਲਸ ਦਾ ਸਿਲਸਿਲਾ ਫੇਰ ਜਿਹੜਾ ਉਹ ਸ਼ੁਰੂ ਕਰਾਂਗੇ। ਅਗਲੇ ਹਫਤੇ ਕੋਸ਼ਿਸ਼ ਰਹੂਗੀ ਪੂਰੀ ਜੀ ਆਪਣੇ ਕਾਲ ਕਰਾਂਗੇ। ਤੇ ਫੈਮਿਲੀ ਵੀ ਕੁਛ ਇੱਕ ਆਈ ਹੋਈ ਸੀ ਤੇ ਉਹਨਾਂ ਨੂੰ ਕੱਲ ਛੱਡਣ ਜਾਣਾ 에ਅਰਪੋਰਟ ਤੇ ਉਹਦੇ ਠੀਕ ਕਰਕੇ ਆ, ਵੀ ਮੈਂ ਕਿਹਾ ਚਲੋ ਥੋੜਾ ਜਾਂਦੇ ਬਿਜ਼ੀ। ਜਾਂਦੇ ਚਲੋ ਨਹੀਂ ਬਿਲਕੁਲ ਠੀਕ ਆ। ਦੇਖੋ ਫੈਮਿਲੀ ਲਈ ਸਾਰਾ ਕੁਝ ਆਪਾਂ ਕਰਦੇ ਆ, ਫੈਮਿਲੀ ਲਈ ਜੀ ਹੁੰਦਾ ਜੀ ਆ। ਸੋ ਫੈਮਿਲੀ ਵੀ ਇੰਜੋਏ ਕਰੇ, ਖੁਦ ਵੀ ਹੋਵੇ, ਟਾਈਮ ਸਪੈਂਡ ਕੀਤਾ ਜਾਵੇ। ਸੋ ਦੈਟਸ ਗੁੱਡ, ਜੀ ਵਧੀਆ ਆ। ਸੋ ਹੋਪਫੁਲੀ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਊਗਾ। ਜੀ ਜੀ ਟੰਨੀ ਟਿਰਕੇਣਾ ਜੀ, ਅੱਜ ਆਪਣੀ ਇਦਾਂ ਹੀ ਜਦੋਂ ਕਾਫੀ ਜਿਹੜੀਆਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ ਕੀ ਕੁਛ ਇਮੀਗ੍ਰੇਸ਼ਨ ਦੇ ਲੈਂਡਸਕੇਪ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਲਾਸਟ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਸੀ ਸਿਟੀਜ਼ਨਸ਼ਿਪ, ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ, ਉਸ ਨੂੰ ਲੈ ਕੇ ਕਾਫੀ ਚੀਜ਼ਾਂ ਜਿਹੜੀਆਂ ਚੇਂਜਸ ਆਈਆਂ। ਉਹਦੇ ਵਿੱਚ ਤਾਂ ਹੋਰ ਕੋਈ ਨਵੀਂ ਅਪਡੇਟ ਨਹੀਂ ਆ, ਪਰ ਰੇਟਸ ਦਾ ਸਿਲਸਿਲਾ ਲਗਾਤਾਰ ਜਿਹੜਾ ਉਹ ਜਾਰੀ ਆ। ਫਾਰਮਿੰਗ ਵਾਲੇ ਆ, ਉਹਨਾਂ ਦੇ ਦੁਆਰਾ ਕਈ ਫਾਰਮਰਕਰਸ ਦੇ ਦੁਆਰਾ ਪ੍ਰੋਟੈਸਟ ਕੀਤੇ ਜਾ ਰਹੇ ਆ ਕਈ ਥਾਵਾਂ ਦੇ ਉੱਤੇ। ਉਹਨਾਂ ਦੇ ਸਟ੍ਰਾਈਕਸ ਵਗੈਰਾ ਵੀ ਜਿਹੜੀਆਂ ਉਹ ਕੀਤੀਆਂ ਆ। ਹੋਮ ਡੀਪੋ ਤੋਂ ਬਾਹਰੋਂ ਜਿਹੜੀਆਂ ਕਾਫੀ ਜ਼ਿਆਦਾ ਆ ਉਹ ਆਪਾਂ ਦੇਖਦੇ ਹਾਂ ਵੀ ਇੱਦਾਂ ਦੀਆਂ ਨਿਊਜ਼ ਜਿਹੜੀਆਂ ਆ ਰਹੀਆਂ। ਸੋ ਇਹ ਰੇਟਸ ਦੇ ਸਿਲਸਿਲੇ ਦੇ ਵਿੱਚ ਇਮੀਗ੍ਰੇਸ਼ਨ ਦੇ ਲੈਂਡਸਕੇਪ ਦੇ ਵਿੱਚ ਕੀ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਆ ਆਮ ਲੋਕਾਂ ਦੇ ਵਿੱਚ, ਜਦੋਂ ਤੁਹਾਡੀ ਵੀ ਕਲਾਇੰਟਸ ਨਾਲ ਗੱਲ ਹੁੰਦੀ ਆ ਜਾਂ ਆਮ ਲੋਕਾਂ ਨਾਲ ਗੱਲ ਹੁੰਦੀ ਹੈ, ਕੀ ਉਹਨਾਂ ਦਾ ਨਜ਼ਰੀਆ ਜਿਹੜਾ ਇਹਨਾਂ ਰੇਟਸ ਨੂੰ ਲੈ ਕੇ ਚੱਲ ਰਿਹਾ? ਸੋ ਦੇਖੋ ਜੀ, ਰੇਟਸ ਦਾ ਮੈਂ ਹੁਣੇ ਉਹਨਾਂ ਦਾ ਜਿਹੜਾ ਪੜ੍ਹ ਰਿਹਾ ਸੀਗਾ ਤੇ ਕਹਿੰਦੇ ਉਹ ਕਿ ਜਿਹੜਾ ਬਜਟ ਉਹਨਾਂ ਦਾ ਵੱਧ ਗਿਆ ਤੇ ਆਪਣੇ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਤੇ ਮੈਸੇਜ ਵਗੈਰਾ ਉਹਨਾਂ ਨੇ ਪਾਏ ਸੀਗੇ। ਤੇ ਮੈਸੇਜ ਦੇ ਵਿੱਚ ਉਹ ਬੇਸਿਕਲੀ ਇਹੀ ਕਹਿ ਰਹੇ ਸੀਗੇ ਕਿ ਜਿਹੜੇ ਰਿਟਾਇਰਡ ਜਿੱਦਾਂ ਕੋਈ ਆਰਮੀ ਵਾਲੇ ਜਾਂ ਵੈਟਰਨ ਵਾਲ ਹੈਗੇ ਆ ਜਾਂ ਪੁਲਿਸ ਵਾਲੇ ਬੰਦੇ ਹੈਗੇ ਆ ਤੇ ਜੂਬ ਦੇ ਲਈ ਪ੍ਰੋਫਾਈਲ ਜਾਂ ਉਹਨਾਂ ਦਾ ਫਿੱਟ ਹੁੰਦਾ ਤਾਂ ਉਹ ਉਹਨਾਂ ਨੂੰ ਕਹਿ ਰਹੇ ਆ ਕਿ ਇੰਨੇ ਤੁਹਾਨੂੰ 6 ਫਿਗਰ ਸੈਲਰੀ ਦੇਵਾਂਗੇ, ਤੁਹਾਨੂੰ ਇੰਨਾ ਜੁਆਇਨਿੰਗ ਬੋਨਸ ਦੇਵਾਂਗੇ। ਤੇ ਉਹਨਾਂ ਨੂੰ ਅੱਛਾ, ਜਿਹੜਾ ਸੀ ਰੇਡ ਵਾਲੇ ਪਾਸੇ ਜਿਹੜਾ ਤੁਸੀਂ ਕਹਿ ਲਓ ਕਿ ਸਟਾਫ ਜਿਹੜਾ ਭਰਤੀ ਜਿਹੜਾ ਕਰਨ ਜਾ ਰਹੇ ਆ। ਓਕੇ, ਠੀਕ ਆ। ਸੋ ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਰੇਟਸ ਘਟਣ ਵਾਲੀਆਂ ਨਹੀਂ, ਅੱਗੇ ਹੋਰ ਵਧਣਗੀਆਂ। ਤੁਸੀਂ ਦੇਖ ਲਓ 6 ਫਿਗਰ ਸੈਲਰੀ ਆ ਤੇ ਜੁਆਇਨਿੰਗ ਬੋਨਸ ਵੀ ਹਜ਼ਾਰਾਂ 'ਚ ਹੈਗਾ। IT ਵਾਲਿਆਂ ਨੂੰ ਘੁੰਡੀ ਗਈਆਂ ਨੂੰ ਮਿਲਦੀ ਅੱਜ ਕੱਲ, ਉਹਨਾਂ ਦੇ ਤੇ ਲੇ ਆਫ ਚੱਲਦੀਆਂ। ਹਾਂਜੀ, ਉਹੀ ਬਜਟ ਹੁਣ ਬਿਗ ਬਿਊਟੀਫੁਲ ਬਿੱਲ ਜਿਹੜਾ ਆ ਗਿਆ ਤੇ ਇਧਰਲੇ ਪਾਸੇ ਨੂੰ ਉਹਨਾਂ ਨੇ ਚੰਗਾ ਖਾਸਾ ਜਿਹੜਾ ਹੁਣ ਪੈਸੇ ਜਿਹੜੇ ਤੁਸੀਂ ਲਾ ਲਓ ਕਿ ਬਿਲੀਅਨਾਂ 'ਚ ਜਦੋਂ ਫੰਡਿੰਗ ਚੱਲ ਜਾਂਦੀ ਆ, ਹਾਂਜੀ, ਬਿਲੀਅਨ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਆਪਣੇ ਕਿੰਨਾ ਪੈਸਾ ਜਿਹੜਾ ਹੈਗਾ ਉਹਨਾਂ ਜ਼ੀਰੋਜ਼ ਨੂੰ। ਹੁੰਦੇ ਆ। ਹਾਂਜੀ, ਤੇ ਉਹ ਸੋ 3.5 ਸਾਲਾਂ ਜਿਹਨਾਂ ਨੇ ਜਿਹੜਾ ਖਰਚ ਕਰਨਾ ਤੇ ਕਰਨਾ ਵੀ ਇੱਧਰਲੇ ਪਾਸੇ ਨੂੰ ਆ। ਤੇ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਦਾ ਪੇਜ ਆ, ਤੁਸੀਂ ਦੇਖਿਆ ਹੀ ਆ, ਉਹ ਤਾਂ ਇਦਾਂ ਐਕਟਿਵ ਹੋਇਆ, ਇਦਾਂ ਕਈ ਵਾਰੀ ਦੇਖ ਕੇ ਲੱਗਦਾ ਉਹਨੂੰ ਕੋਈ ਜਿੱਦਾਂ ਕੋਈ ਟੀਨੇਜਰ ਨਹੀਂ ਚਲਾ ਰਿਹਾ ਹੁੰਦਾ, ਫੋਟੋ ਪਾਈ ਹੁੰਦੀ ਆ ਮਗ ਸ਼ਾਟ। ਡੌਜ ਵਾਲੇ ਤਾਂ ਉਹੀ ਲੱਗਦੇ ਆ ਵੀ ਉਹ ਇੱਧਰ ਹਾਂਜੀ, ਭਰਤੀ ਕਰ ਲਿਆ। ਤਾਂ ਇਦਾਂ ਜੀ ਆਹ ਕਰ ਲਿਆ, ਕ੍ਰਿਮੀਨਲ ਫੜ ਲਿਆ, ਆਹ ਕਰ ਲਿਆ, ਉਹ ਕਰ ਲਿਆ। ਥੋੜਾ ਜਿਹਾ ਜਿਹੜਾ ਦਿਖਾਵਾ ਜਾਂ ਲਿੰਕਡਇਨ ਵਗੈਰਾ ਤੇ ਵੀ ਜਿਹੜੇ ਪ੍ਰੋਫੈਸ਼ਨਲ ਉਹ ਵੀ ਸੀਗੇ, ਜੀ ਉਹ 'ਚ ਜੀ ਵੀ ਜੀ ਮਗ ਸ਼ਾਟ ਲੋਕਾਂ ਦੇ ਪਾ ਦਿੰਦੇ ਆ, ਥੱਲੇ ਕਹਾਣੀ ਜਿਹੀ ਲਿਖ ਦਿੰਦੇ ਆ ਕਿ ਇਹਨੂੰ ਕਈ ਵਾਰੀ ਮੈਂ ਪੜ੍ਹਦਾ ਉਹ ਇਦਾਂ ਹੀ ਬਿਲਕੁਲ ਜਿੱਦਾਂ ਕਹਿ ਲਓ ਤੁਸੀਂ ਮਜ਼ਾਕ ਜਿਹਾ ਉਡਾਉਣ ਦੇ ਹਿਸਾਬ ਨਾਲ ਨਹੀਂ ਕੀਤਾ ਹੁੰਦਾ ਕਿ ਹਾਂ ਇਹਦੀ ਹਾਂ ਸ਼ਕਲ ਤੇ ਨਾ ਤੁਸੀਂ ਜਾਏ ਹੋ, ਇਹ ਬਹੁਤ ਇਨੋਸੈਂਟ ਲੱਗਦੀ ਆ, ਪਰ ਇਹਨੇ ਇਦਾਂ ਕੀਤਾ, ਫਰਾਡ ਕੀਤਾ, ਇਦਾਂ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਵੀ ਪੂਰਾ ਉਹਨਾਂ ਨੇ ਜਿਹੜਾ ਤੁਸੀਂ ਕਹਿ ਲਓ ਕਿ ਐਕਟੀਵੇਟ ਹੋਏ ਆ। ਤੇ ਠੀਕ ਹੈ। ਰੇਟਸ ਦਾ ਜੀ ਸਿਲਸਿਲਾ ਅਨਫੋਰਚੂਨੇਟਲੀ ਜਿਹੜਾ ਵਧੂਗਾ ਤੇ ਹੂੰ ਜ਼ਿਆਦਾਤਰ ਇਹਦੇ ਵਿੱਚ ਬੰਦੇ ਡੇਂਜਰ ਦੇ ਵਿੱਚ ਉਹੀ ਆ ਜਿਹੜੇ ਪਿਛਲੇ 2 ਸਾਲਾਂ ਦੇ ਵਿੱਚ ਆਏ ਆ ਤੇ ਓਕੇ ਉਹਨਾਂ ਦੇ ਬਾਰਡਰ ਤੇ ਬਿਆਨ ਨਹੀਂ ਜਿਹੜੇ ਹੋਏ ਸੀਗੇ। ਓਕੇ। ਸੋ ਜਿਨ੍ਹਾਂ ਨੂੰ ਵੀ ਇਹ ਹੁਣ ਫੜਦੇ ਆ, ਜਾਂ ਸਭ ਤੋਂ ਪਹਿਲਾਂ ਇਹੀ ਚੈੱਕ ਕੀਤਾ ਜਾਂਦਾ ਵੀ ਇਹਨਾਂ ਦੇ ਬਿਆਨ ਹੋਏ ਆ ਜਾਂ ਨਹੀਂ ਹੋਏ? ਹਾਂਜੀ, ਜ਼ਿਆਦਾਤਰ ਜਿਹੜਾ ਇਹੀ ਚੈੱਕ ਹੁੰਦਾ ਕਿ ਬਿਆਨ ਹੋਏ ਆ ਕਿ ਨਹੀਂ ਹੋਏ ਆ। ਜੇ ਜਿਨ੍ਹਾਂ ਦੇ ਹੋਏ ਹੁੰਦੇ ਆ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਡਿਟੇਨ ਕਰਕੇ ਬਾਅਦ ਚ ਛੱਡਿਆ ਜਾਂਦਾ? ਕੀ ਅੱਜ ਕੱਲ ਪ੍ਰੋਸੈਸ ਕੀ ਇਸ ਬਾਬਤ ਕੀ ਪਤਾ ਲੱਗ ਰਿਹਾ ਹੈ? ਉਹਦਾ ਭਾਜੀ ਏਦਾਂ ਹੁੰਦਾ ਕਿ ਦੇਖੋ ਜਿਹਨਾਂ ਦੇ ਬਿਆਨ ਨਹੀਂ ਹੋਏ ਹੁੰਦੇ, ਉਹਨਾਂ ਨੂੰ ਉਹ ਹੂੰ ਫੜ ਕੇ ਅੱਛਾ ਜਿਹਨਾਂ ਨੂੰ ਨਹੀਂ ਪਤਾ ਠੀਕ ਹੈ, ਜਿਹੜੇ ਹੁਣ ਪਿਛਲੇ ਬਾਈਡਨ ਸਰਕਾਰ ਦੇ ਕਾਰਜਕਾਲ 'ਚ ਆਏ ਆ, ਹਾਂਜੀ ਉਹ ਜਿੱਦਾਂ ਬਾਰਡਰ ਕਾਇੰਡ ਆਫ ਖੁੱਲੇ ਸੀਗੇ ਤੇ ਉਹਨਾਂ ਦੇ ਬਿਆਨ ਨਹੀਂ ਹੋਏ, ਉਹਨਾਂ ਨੂੰ ਸਿੱਧੇ ਹੀ ਛੱਡਤਾ ਕਿ ਹਾਂਜੀ ਜਨਤਾ ਬੜੀ ਜ਼ਿਆਦਾ ਸੀਗੀ ਤੇ
ਉਹ ਵੀ ਨਹੀਂ ਸੀਗਾ, ਕੋਵਿਡ ਦਾ ਵੀ ਚੱਕਰ ਸੀਗਾ ਤੇ ਬਿਆਨ ਵਗੈਰਾ ਨਹੀਂ ਜਿਹੜੇ ਲੈਂਦੇ ਸੀਗੇ। ਹੂੰ, ਹੂੰ, ਤੇ ਨਾਰਮਲੀ ਜਿਹੜਾ ਪ੍ਰੋਸੈਸ ਕੀ ਹੁੰਦਾ ਕਿ ਜਦੋਂ ਤੁਸੀਂ ਬਾਰਡਰ ਕ੍ਰਾਸ ਕਰਦੇ ਆ, ਫੜੇ ਜਾਂਦੇ ਆ, ਤੇ ਹੂੰ, ਉਹਨਾਂ ਨੇ ਤੁਹਾਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਹਿੰਦੇ ਆ, ਉਹ ਤੁਹਾਡੇ ਲੈਣੇ ਹੁੰਦੇ ਆ। ਹੂੰ, ਤੇ ਹੂੰ, ਬਿਆਨ ਜੇ ਤੁਹਾਡੇ ਪਾਸ ਹੋ ਜਾਂਦੇ ਆ, ਤੁਹਾਨੂੰ ਛੱਡ ਦਿੰਦੇ ਸੀਗੇ। ਜੇ ਬਿਆਨ ਹੂੰ, ਤੁਹਾਡੇ ਫੇਲ ਹੋ ਜਾਂਦੇ ਆ, ਤੇ ਤੁਹਾਨੂੰ ਜੱਜ ਦੇ ਕੋਲ ਇੱਕ ਅਪੀਲ ਕਰਨ ਦਾ ਹੱਕ ਹੁੰਦਾ ਸੀਗਾ। ਹੂੰ, ਤੇ ਜੱਜ ਵੀ ਜੇ ਅਪੀਲ ਜਿਹੜੀ ਤੁਹਾਡੀ ਫੇਲ ਕਰ ਦਿੰਦਾ, ਹੂੰ, ਤੇ ਤੁਹਾਨੂੰ ਫਿਰ ਜਿਹੜਾ ਸੀਗਾ ਸਿੱਧੇ ਉੱਥੋਂ ਹੀ ਜਿਹੜਾ ਐਕਸਪੀਡਾਈਟਡ ਰਿਮੂਵਲ ਕਹਿੰਦੇ ਆ ਉਹਨੂੰ, ਤੁਹਾਨੂੰ ਵਾਪਸ ਭੇਜ ਦਿੰਦੇ ਸੀਗੇ। ਠੀਕ ਹੈ। ਕੁਛ ਕੁ ਦਿਨਾਂ 'ਚ ਹੀ ਜਿਹੜਾ ਕੰਮ ਤਮਾਮ ਕਰ ਦਿੰਦੇ ਸੀਗੇ ਬੰਦੇ ਦਾ। ਤੇ ਹੂੰ, ਹੁਣ ਇਹ ਜਿੱਦਾਂ ਲੋਕੀ ਆ ਗਏ ਆ, ਤੇ ਬਾਈਡਨ ਦੇ ਕਾਰਜਕਾਲ 'ਚ ਕੀ ਚੱਲਿਆ ਕਿ ਕੋਰਟਾਂ ਮੂਹਰੇ ਕੇਸ ਲੱਗੇ ਫਿਰ। ਸਿੱਧੇ ਜਿੱਦਾਂ ਹਾਂ, ਸਰਕਾਰ ਨੇ ਐਨਡੀਏ ਫਾਈਲ ਕਰਤਾ। ਜਿਹਨਾਂ ਹਾਂ, ਦੀ ਤਾਂ ਤਰੀਕ ਆ ਗਈ, ਜੱਜ-ਜੁੱਜ ਵਧੀਆ ਸੀ, ਉਹਨਾਂ ਦੇ ਮਾਹੌਲ ਉਦੋਂ ਵਧੀਆ ਸੀਗਾ, ਕਾਫ਼ੀ ਕੇਸ ਜਿਹੜੇ ਪਾਸ ਹੋ ਗਏ ਆ। ਹੂੰ, ਹੁਣ ਜਿਹੜਾ ਕੀ ਆ ਕਿ ਸਰਕਾਰ ਜਿਹੜੀ ਆ ਆਪਣੀ ਸਟ੍ਰੈਟਜੀ ਤੁਸੀਂ ਕਹ ਲਓ ਇੱਕ ਤਰ੍ਹਾਂ ਬਣਾ ਰਹੀ ਆ ਕਿ ਉਹਨਾਂ ਦਾ ਜਿਹੜਾ ਮੇਨ ਟੀਚਾ ਜਿਹੜਾ ਹੈਗਾ, ਠੀਕ ਆ, ਕੋਈ ਵੀ ਬੰਦਾ ਭੁਲੇਖੇ 'ਚ ਨਾ ਰਵੇ ਇਸ ਵੇਲੇ। ਉਹ ਬੜਾ ਓਬਵੀਅਸ ਜਿਹਾ ਹੈਗਾ ਕਿ ਬੰਦੇ ਜਿਹੜੇ ਡਿਪੋਰਟ ਉਹਨਾਂ ਨੇ ਕਰਨੇ ਆ, ਤੇ ਇਹਦੇ ਵਿੱਚ ਤੁਹਾਨੂੰ ਪਤਾ ਉਹ ਕਈ ਵਾਰੀ ਇਹ ਵੀ ਹੁਣ ਸਵਾਲ ਜਵਾਬ ਉੱਠਣ ਲੱਗ ਪਏ ਆ ਕਿ ਤੁਸੀਂ ਕਿਹੜੇ ਬੇਸ ਤੇ ਲੋਕਾਂ ਨੂੰ ਰੋਕ ਰਹੇ ਆ। ਕਿ ਐਥਨੀਸਿਟੀ ਦੇ ਬੇਸ ਤੇ, ਕਲਰ ਆਫ ਸਕਿਨ ਦੇ ਬੇਸ ਤੇ ਕਿਹੜੇ ਲੋਕਾਂ ਨੂੰ ਤੁਸੀਂ ਟਾਰਗੇਟ ਜਿਹੜਾ ਕਰ ਰਹੇ ਆ, ਉਹ ਚੀਜ਼ ਦਾ ਮੁੱਦਾ ਜਿਹੜਾ ਕਾਫ਼ੀ ਜਿਹੜਾ ਬਣਿਆ ਹੋਇਆ। ਭਖਿਆ ਹੈ। ਹੂੰ, ਤੇ ਜੀ, ਦੇਖੋ ਜੀ, ਜਦੋਂ ਸਵਾਲ ਇਹੀ ਆ ਫਿਰ ਕਿ ਜੇ ਕਿਸੇ ਹਿਸਪੈਨਿਕ ਬੰਦੇ ਨੂੰ ਡਿਪੋਰਟ ਕੀਤਾ ਜਾ ਸਕਦਾ ਬਿਨਾਂ ਉਹਦੇ, ਤੇ ਹੂੰ, ਉਹ ਖਬਰਾਂ ਸੁਣਨ ਨੂੰ ਨਹੀਂ ਹੁੰਦੀਆਂ, ਤੁਹਾਡੇ ਘਰ ਤੱਕ ਵੀ ਫਿਰ ਗੱਲ ਜਿਹੜੀ ਆ ਜਾਂਦੀ ਹੈ, ਜੇ ਹਿਸਪੈਨਿਕ ਨੂੰ ਕੀਤਾ ਜਾ ਸਕਦਾ ਤੇ ਫਿਰ ਇੰਡੀਅਨ ਨੂੰ ਵੀ ਕੀਤਾ ਜਾ ਸਕਦਾ। ਆਹ ਹੂੰ, ਚੀਜ਼ ਆ। ਜੀ, ਤੇ ਉਹ ਜਿਹੜਾ ਹੁਣ ਸਰਕਾਰ ਕੀ ਸੀਗੀ ਕਿ ਉਹਨਾਂ ਨੇ ਜਦੋਂ ਦੇ ਹੁਣ ਆਏ ਆ 6 ਕੁ ਮਹੀਨੇ 'ਚ, ਤੇ ਕਈ ਉਹਨਾਂ ਨੇ ਜਿਹੜਾ ਤੁਸੀਂ ਕਹਿ ਲਓ ਕਿ ਕਈ ਚੀਜ਼ਾਂ ਜਿਹੜੀਆਂ ਕਈ ਤੁਸੀਂ ਕਹਿ ਲਓ ਉਹਨਾਂ ਨੇ ਟੂਲਸ ਜਿਹੜੇ ਵਰਤੇ ਆ ਕਿ ਕਿੱਦਾਂ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਨਾ। ਹੂੰ, ਕਦੀ ਡੈਫਰਡ ਐਕਸ਼ਨ ਉਹਨਾਂ ਨੇ ਬੰਦ ਕਰਤਾ ਕਿ ਵਰਕ ਪਰਮਿਟ ਵੀ ਨਹੀਂ ਮਿਲਣੇ ਜੁਵਨਾਈਲ ਵਾਲਿਆਂ ਨੂੰ, ਠੀਕ ਆ। ਹੁਣ ਦੇਖੋ ਹੂੰ, ਜੁਵਨਾਈਲ ਉਹ ਵਰਕ ਪਰਮਿਟ ਖੋ ਕੇ ਕੀ ਫਾਇਦਾ ਤੁਹਾਡਾ, ਤੁਸੀਂ ਕਹਿੰਦੇ ਆ ਕੱਚੇ ਕੰਮ ਨਹੀਂ ਕਰਨਾ, ਉਹ ਤਾਂ ਫਿਰ ਵਰਕ ਪਰਮਿਟ ਹੋਊਗਾ, ਸੋ ਤਾਂ ਕੰਮ ਹੀ ਕਰੂ। ਕਰੂਗਾ, ਜਾਊਗਾ, ਹੂੰ, ਟੈਕਸ ਦਊਗਾ। ਹੂੰ, ਤੇ ਏਦਾਂ ਦੀਆਂ ਜਿਹੜੀਆਂ ਚੇਂਜਾਂ, ਤੇ ਹੁਣ ਜਿਹੜੀ ਰੀਸੈਂਟਲੀ ਇਹਨਾਂ ਦਾ ਨਵਾਂ ਜਿਹੜਾ ਚੱਲਦਾ, ਸਰਕਾਰ ਜਿਹੜੀ ਡਿਸਮਿਸ ਕਰ ਰਹੀ ਸੀਗੀ ਹੂੰ, ਕੇਸ ਜਿਹੜਾ ਮਾਸਟਰ ਹੀਅਰਿੰਗ ਤੇ ਜਾਂ ਫਾਈਨਲ ਹੀਅਰਿੰਗ ਹੂੰ, ਤੇ ਡਿਸਮਿਸ ਕਰਨਾ, ਕਈ ਜੱਜ ਵੀ ਕੰਪਲਾਈ ਕਰਦੇ ਸੀਗੇ। ਹੂੰ, ਹੂੰ, ਉਹਦੇ ਬਾਰੇ ਆਪਾਂ ਚਰਚਾ ਕੀਤੀ ਸੀਗੀ ਸ਼ੋਅ ਦੇ ਉੱਤੇ ਕਿ ਪਹਿਲਾਂ ਤੁਸੀਂ ਉਹਨਾਂ ਨੂੰ ਜਿਹੜਾ ਅਪੋਜ਼ ਕਰਨਾ, ਪਹਿਲਾਂ ਟਾਈਮ ਮੰਗੋ ਜਾਂ ਏਦਾਂ, ਫਿਰ ਕਈ ਵਾਰੀ ਸਰਕਾਰ ਨਹੀਂ ਇੰਟਰਸਟਿਡ ਹੁੰਦੀ। ਤੇ ਕੇਸ ਜਿਹੜੇ ਡਿਸਮਿਸ ਕਰਕੇ ਕੋਰਟ ਦੇ ਬਾਹਰੋਂ ਦੀ ਬੰਦਿਆਂ ਨੂੰ ਫੜ ਲੈਂਦੇ ਸੀਗੇ, ਤੇ ਉਹਨੂੰ ਕਹਿੰਦੇ ਹੂੰ, ਸੀ ਤੁਹਾਡੇ ਬਿਆਨ ਨਹੀਂ ਹੋਏ ਤੇ ਅਸਾਈਲਮ ਆਪਣੇ ਇੰਟਰਵਿਊ ਦਿਓ ਆ ਕੇ। ਸੋ ਕੋਰਟਾਂ ਵਾਲਿਆਂ ਨੇ ਹੂੰ, ਡਿਸਮਿਸ ਕਰਕੇ ਉਹਨਾਂ ਕੋਲ ਇੰਟਰਵਿਊ ਕਰਦੇ ਸੀਗੇ। ਤੇ ਜਿਹੜੇ ਲੋਕੀ ਸੇਫ ਲੰਘ ਕੇ ਆਏ ਸੀ, ਉਹਨਾਂ ਨੇ ਅਸਾਈਲਮ ਆਫਿਸ ਮੂਹਰੇ ਫਾਈਲ ਕੀਤਾ ਸੀਗਾ। ਉਹਨਾਂ ਦੇ ਵੀ ਜਿਹੜੇ ਸਰਕਾਰ ਸੀਗੀ, ਅਸਾਈਲਮ ਆਫਿਸ ਜਿਹੜਾ ਹੈਗਾ USCIS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜੀ, ਉਹਨਾਂ ਦੇ ਅਸਾਈਲਮ ਜਿਹੜੇ ਆਪੇ ਖਾਰਿਜ ਕਰੀ ਜਾ ਰਿਹਾ। ਉਹ ਕਹਿ ਰਹੇ ਆ ਕਿ ਆਪਾਂ ਤੁਹਾਡਾ ਕੇਸ ਕਲੋਜ਼ ਕਰਤਾ, ਤੇ ਆਪਾਂ ਤੁਹਾਡਾ ਕੇਸ ਜਿਹੜਾ ਸੁਣ ਨਹੀਂ ਸਕਦੇ ਕਿਉਂਕਿ ਤੁਹਾਡੇ ਬਿਆਨ ਹੋਣੇ ਚਾਹੀਦੇ ਆ। ਤੇ ਉਹਨਾਂ ਨੂੰ ਉਹ ਬੇਸਿਕਲੀ ਕਹਿੰਦੇ ਆ ਕਿ ਜੇ ਤੁਸੀਂ ਆਪਣਾ ਆਈਸ ਵਾਲਿਆਂ ਨਾਲ ਜਾ ਕੇ ਖੁਦ ਡੇਟ ਬਣਾਓ ਤੇ ਆਪਣੇ ਬਿਆਨ ਦੇ ਕੇ ਆਓ ਪਹਿਲਾਂ ਉੱਥੇ। ਤੇ ਹੁਣ ਕੌਣ ਅੱਛਾ, ਜਾਵੇ ਉੱਥੇ, ਤੇ ਜਿਹੜੇ ਜਾਂਦੇ ਆ, ਨਾ ਗਿਆ ਤਾਂ ਪ੍ਰੋਬਲਮ ਆ, ਗਿਆ ਤਾਂ ਪ੍ਰੋਬਲਮ ਆ। ਤੇ ਇਹਦੇ ਵਿੱਚ ਉਦਾਂ ਇਹ ਦੱਸਦੀ ਹੈ ਕਿ ਕਈ ਜਿਹੜੇ ਆਪਣੇ ਸੀਗੇ ਕਲਾਇੰਟ, ਉਹਨਾਂ ਨੇ ਬਿਆਨ ਜਿਹੜੇ ਪਾਸ ਕੀਤੇ ਆ ਜਿਹੜੇ ਬਾਅਦ 'ਚ ਜਾ ਕੇ ਵੀ, ਬਾਅਦ 'ਚ ਜਾ ਕੇ ਵੀ। ਹਾਂਜੀ, ਮਤਲਬ ਜਿਹੜਾ ਬੰਦਾ ਠੀਕ ਹੈ, ਪ੍ਰੀਪੇਅਰਡ ਆ ਸਾਰਾ ਆਪਣਾ ਪ੍ਰੈਜ਼ੈਂਟ ਕਰ ਸਕਦਾ, ਉਹਨਾਂ ਨੇ ਬਿਆਨ ਪਾਸ ਕੀਤੇ ਆ। ਤੇ ਫਿਰ ਠੀਕ ਉਹਨਾਂ ਹੈ, ਨੂੰ ਦੁਬਾਰਾ ਬਾਹਰ ਆ ਕੇ ਐਨਟੀਏ ਨੋਟਿਸ ਟੂ ਅਪੀਅਰ ਮਿਲ ਜਾਂਦਾ, ਤੇ ਕੋਰਟ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਕੇਸ ਲੱਗ ਜਾਂਦਾ। ਠੀਕ ਹੈ। ਅੱਛਾ, ਅਟਰਨੀ ਕਹਿੰਦਾ ਹੁਣ ਤੁਸੀਂ ਦੱਸ ਰਹੇ ਆ ਵੀ ਇਹਦੇ ਵਿੱਚ ਜਿੱਦਾਂ ਵੀ ਪਹਿਲੇ ਪ੍ਰਸ਼ਾਸਨ 'ਚ ਇਹ ਸੀਗਾ ਵੀ ਬੰਦੇ ਫੜਦੇ ਸੀ, ਛੱਡ ਦਿੰਦੇ ਸੀ ਜਾਂ ਸਿੱਧੇ ਹੀ ਛੱਡ ਦਿੰਦੇ ਸੀ, ਬਗੈਰ ਉਹਦੇ ਤੋਂ ਵੀ ਛੱਡ ਦਿੰਦੇ ਸੀ। ਜੇ ਉੱਥੇ ਨਾ ਹੋ ਜਾਂਦੀ ਸੀ, ਫਿਰ ਜੱਜ ਮੂਹਰੇ ਬੌਂਡ-ਬੂੰਡ ਏਦਾਂ ਦੀਆਂ ਸਿਲਸਿਲਾ ਹੁੰਦਾ ਸੀ। ਆਹ ਆਈ ਥਿੰਕ ਕੱਲ੍ਹ ਹੀ ਵਾਈਟ ਹਾਊਸ ਨੇ ਪਾਇਆ ਵੀ, ਕਹਿੰਦੇ ਵੀ ਇੱਕ ਵੀ ਬੰਦਾ ਜਿਹੜਾ ਲੇਟਲੀ ਜਿਹੜੇ ਅਸੀਂ ਬਾਰਡਰ ਦੇ ਉੱਤੇ, ਵੈਸੇ ਤਾਂ ਆ ਹੀ ਬਹੁਤ ਘੱਟ ਰਹੇ ਆ, ਜੇ ਕੋਈ ਆ ਰਿਹਾ ਹੈ ਤੇ ਕਹਿੰਦੇ ਇੱਕ ਵੀ ਬੰਦਾ ਅਸੀਂ ਅਮਰੀਕਾ 'ਚ ਛੱਡਿਆ ਨਹੀਂ ਆ। ਹਾਂਜੀ। ਬੌਂਡ-ਬੂੰਡ ਨੂੰ ਲੈ ਕੇ ਕੀ ਚੱਲ ਰਿਹਾ? ਕੋਈ ਇਹ ਮੌਕਾ ਦੇ ਰਹੇ ਆ ਜਾਂ ਸਾਰੇ ਐਕਸਪੀਡਾਈਟਡ ਰਿਮੂਵਲ 'ਚ ਹੀ ਪਾਏ ਜਾ ਰਹੇ ਆ? ਦੇਖੋ ਜੀ, ਇਹਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਮੈਟਰ ਆਫ ਕਿਊ ਲਈ, ਕਾਫੀ ਟੈਕਨੀਕਲ ਡਿਟੇਲ 'ਚ ਗਏ ਸੀਗੇ ਕਿ ਇਹਨਾਂ ਨੂੰ ਬੌਂਡ ਮਿਲਣੇ ਆ, ਨਹੀਂ ਮਿਲਣੇ ਆ। ਹੂੰ, ਤੇ ਜਿਹੜੇ ਸਦਰਨ ਸਟੇਟਸ ਹੈਗੀਆਂ ਜਿਹੜੀਆਂ ਜਿੱਦਾਂ ਲੁਈਜ਼ੀਆਨਾ, ਟੈਕਸਸ, ਹਨਾ? ਉਹ ਵਾਲੀਆਂ ਜਿਹੜੀਆਂ ਚੀਜ਼ਾਂ, ਉਹ ਵਾਲੀਆਂ ਸਟੇਟਸ ਜਿਹੜੀਆਂ ਹੈਗੀਆਂ, ਉੱਥੇ ਜੱਜਾਂ ਦਾ ਵੈਸੇ ਹੀ ਬੜਾ ਭਾਜੀ ਸਟ੍ਰਿਕਟ ਰਵੱਈਆ ਜਿਹੜਾ ਹੈਗਾ, ਬੌਂਡ ਵਗੈਰਾ ਨਹੀਂ ਬਿਲਕੁਲ। ਉਹ ਕਰਦੇ, ਡਿਨਾਈ ਕਰ ਹੂੰ, ਦਿੰਦੇ ਆ। ਹੂੰ, ਤੇ ਹੁਣ ਜਿਹੜੇ ਰੀਜ਼ਨੇਬਲ ਜਿਹੜੇ ਕੋਰਟ ਹੈਗੇ ਆ, ਉੱਥੇ ਆਪਣੇ ਬੌਂਡ ਵਗੈਰਾ ਦੇ ਵੀ ਦਿੰਦੇ ਆ ਕਈ ਵਾਰੀ। ਹੂੰ, ਸੋ ਡਿਪੈਂਡ ਕਰਦਾ ਤੇ ਟੈਕਨੀਕੈਲਿਟੀਜ਼ ਦੇ ਉੱਤੇ। ਤੇ ਅਲਟੀਮੇਟਲੀ ਜਿਹੜਾ ਇਹ ਹੈ ਕਿ ਬੰਦੇ ਐਕਚੁਅਲੀ ਅਜੇ ਵੀ ਆ ਰਹੇ ਆ, ਤੇ ਨਵੇਂ ਵੀ ਜਿਹੜੇ ਬੰਦੇ ਆ ਉਹ ਆ ਰਹੇ ਆ ਤੇ ਫੜ ਹੋ ਰਹੇ ਆ। ਤੇ ਜਾਂ ਉਹਨਾਂ ਨੂੰ ਸ਼ਾਇਦ ਅਮਰੀਕਾ ਦਾ ਪਤਾ ਨਹੀਂ ਕਿ ਹੁਣ ਜਿਹੜੇ ਲਾਜ਼ ਆ ਕਿਹੜੇ ਹਿਸਾਬ ਨਾਲ ਜਿਹੜੇ ਚੇਂਜ ਹੋਏ ਆ। ਤੇ ਹੂੰ, ਬੇਸਿਕਲੀ ਫਿਰ ਜੇਲ੍ਹ ਦੇ ਵਿੱਚ ਤੁਸੀਂ ਲਾ ਲਓ ਕਿ ਅ, ਕਿੱਥੋਂ ਵਕੀਲ ਲੱਭੂਗੇ, ਕਿੱਥੋਂ ਤਿਆਰੀ ਕਰੂਗੇ, ਕੀ ਕਰੂਗੇ, ਹਨਾ? ਮੁਸ਼ਕਿਲ ਹੋ ਜਾਂਦਾ ਕੰਮ। ਹੂੰ। ਨਹੀਂ, ਬਿਲਕੁਲ। ਸੋ ਇਹ ਜਿਹੜਾ ਬੌਂਡ ਦਾ ਮੌਕਾ ਹੈ, ਜਿਨ੍ਹਾਂ ਦੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਪਾਸ ਹੋਈ, ਉਹਨਾਂ ਨੂੰ ਹੀ ਮੌਕਾ ਮਿਲਦਾ ਆ? ਜਿਹਨਾਂ ਦੀ ਦੇਖੋ ਜੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ, ਉਹਨੂੰ ਤਾਂ ਵੈਸੇ ਛੱਡ ਰਹੇ ਆ ਇਹ। ਠੀਕ ਹੈ, ਓਕੇ। ਹਾਂਜੀ।
ਬਾਕੀ ਜਿੱਦਾਂ ਹੁਣ ਜੱਜ ਹੁਣ ਕਈ ਸਿੱਧੇ ਇਹ ਵੀ ਕਹਿ ਰਹੇ ਆ ਕਿ ਨਹੀਂ ਬੌਂਡ ਦੀ ਮੈਨੂੰ ਅਥਾਰਟੀ ਹੈ ਨਹੀਂ, ਮੈਂ ਆਪਾਂ ਡਿਟੇਨ ਕਰਕੇ ਜਿਹੜੇ ਰੱਖ ਸਕਦੇ ਹਾਂ। ਹੂੰ। ਤੇ ਕਈ ਕੀਤੇ ਵੀ ਉਹਨਾਂ ਅੱਛਾ। ਨੇ, ਤੇ ਹੁਣ ਇਹੀ ਆ ਕਿ ਐਡੀ ਕੁਇਕ ਜਿਹੜਾ ਪ੍ਰੋਸੀਡਿੰਗ ਜਿਹੜੀਆਂ ਕਰ ਦਿੰਦੇ ਆ, ਤੇ ਬੰਦੇ ਦਾ ਵੀ ਜੇਲ੍ਹ 'ਚ ਬੈਠੇ ਦਾ ਜਿਹੜਾ ਤੁਸੀਂ ਕਹਿ ਲਓ ਕੋਈ ਕੇਸ-ਕੂਸ ਲੜ ਕੇ ਕਈ ਵਾਰੀ ਬੱਸ ਹੋ ਜਾਂਦੀ ਆ, ਉਹ ਵੀ ਅਪੀਲਾਂ-ਪੂਲਾਂ ਅੱਗੇ ਕਰਨਾ ਨਹੀਂ ਚਾਹੁੰਦਾ, ਤੇ ਹਾਂ, ਕਈ ਵਾਰੀ ਹਾਂ। ਜਿਹੜੇ ਜੱਜ ਆ ਉਹ ਗਲਤ ਫੈਸਲੇ ਵੀ ਕਰ ਦਿੰਦੇ ਆ। ਕਈ ਵਾਰੀ ਏਦਾਂ ਹੁੰਦਾ ਕਿ ਬੰਦਾ ਕਹਿੰਦਾ ਕਿ ਯਾਰ ਤੂੰ ਅਪੀਲ ਕਰ ਲੈ, ਇਹ 'ਚ ਜਿੱਤਣ ਦਾ ਚਾਂਸ ਜਿਹੜਾ ਹੈਗਾ, ਪਰ ਉਹ ਬੰਦਾ ਮੈਂਟਲੀ ਕਈ ਵਾਰੀ ਇੰਨਾ ਕੁ ਬ੍ਰੇਕਡਾਊਨ ਜਿਹੜਾ ਹੋਇਆ ਹੁੰਦਾ ਕਿ ਜੇਲ੍ਹ-ਜੂਲ੍ਹ ਦੇ ਵਿੱਚ, ਤੇ ਬੰਦਾ ਨਹੀਂ, ਫਿਰ ਉਹ ਕਈ ਵਾਰੀ ਬੰਦਾ ਇਹੀ ਹੁੰਦਾ ਕਿ ਨਹੀਂ ਮੈਂ ਇੱਥੋਂ ਬਾਹਰ ਨਿਕਲਾਂ ਜਿਹੜਾ। ਹੂੰ। ਤੇ ਹਾਂਜੀ, ਕਿਉਂਕਿ ਹੁਣ ਸਿਸਟਮ ਜਿਹੜਾ ਕਈ ਵਾਰੀ ਬੰਦੇ ਨੂੰ ਨਹੀਂ ਫੇਅਰ ਲੱਗਦਾ, ਦਿਲ ਤੇ ਵੀ ਗੱਲ ਕਈ ਵਾਰੀ ਜਿੱਦਾਂ ਲੈ ਜਾਂਦੇ ਆ ਹੂੰ, ਹੂੰ। ਲੋਕੀ ਕਿ ਹੂੰ। ਕਿ ਸਾਰਾ ਕੁਝ ਸਹੀ ਵੀ ਜਿੱਦਾਂ ਹੈਗਾ, ਤੇ ਜੱਜ ਨੇ ਫਿਰ ਵੀ ਕੇਸ ਜਿਹੜਾ ਕਈ ਵਾਰੀ ਡਿਨਾਈ ਕਰਤਾ, ਉਹ ਚੀਜ਼ ਹੂੰ। ਵੀ ਹੋ ਜਾਂਦੀ ਆ। ਠੀਕ ਹੈ। ਅੱਛਾ, ਲੋਕਾਂ ਦਾ ਰਵੱਈਆ ਕੀ ਚੱਲ ਰਿਹਾ ਅਟਾਰਨੀ ਟਿਕਿਆਣਾ ਜੀ, ਜਿਨ੍ਹਾਂ ਦੇ ਕੇਸ ਆਲਰੇਡੀ ਲੱਗੇ ਹੋਏ ਆ, ਜਿਨ੍ਹਾਂ ਦੀਆਂ ਅਦਾਲਤ ਦੀਆਂ ਤਰੀਕਾਂ ਜੇ ਆ ਰਹੀਆਂ ਆ, ਤੇ ਜਾਂ ਫਿਰ ਜਿਨ੍ਹਾਂ ਨੂੰ ਆਈਸ ਵਾਲੇ ਜਿਹੜੇ ਉਹ ਬੁਲਾਉਂਦੇ ਆ, ਲੋਕਾਂ ਦੇ ਵਿੱਚ ਕੀ ਇਸ ਟਾਈਮ ਰਵੱਈਆ ਜਿਹੜਾ ਉਹਨਾਂ ਦਾ ਕੀ ਆ? ਉਹਨਾਂ 'ਚ ਡਰ ਦਾ ਮਾਹੌਲ ਆ, ਜਾਣਾ ਚਾਹੁੰਦੇ ਆ, ਨਹੀਂ ਜਾਣਾ ਚਾਹੁੰਦੇ, ਬਹਾਨੇ ਭਾਲ ਰਹੇ ਆ ਵੀ ਉੱਥੇ ਨਾ ਜਾਇਆ ਜਾਵੇ? ਸੋ ਕੀ ਇਸ ਟਾਈਮ ਦੇਖਣ ਨੂੰ ਮਿਲ ਰਿਹਾ, ਸੁਣਨ ਨੂੰ ਮਿਲ ਰਿਹਾ? ਦੇਖੋ ਜੀ, ਕਈ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ, ਠੀਕ ਆ। ਕਈ ਤਾਂ ਜਿਹੜੇ ਹੈਗੇ ਆ ਆਪਣੇ ਸੀਰੀਅਸ ਆ, ਆਪਣੇ ਕੇਸਾਂ ਨੂੰ ਲੈ ਕੇ, ਜਿਹੜੇ ਸਪੈਸ਼ਲੀ ਓਲਡਰ ਜਨਰੇਸ਼ਨ, ਜਿੱਦਾਂ ਤੁਸੀਂ ਕਹਿ ਲਓ 4-5 ਸਾਲ ਜਿਹੜੇ ਪਹਿਲਾਂ ਆਏ ਸੀਗੇ, ਬਿਆਨ-ਬਿਊਨ ਜਿਹੜੇ ਕਰਕੇ ਹੂੰ। ਆਏ ਸੀਗੇ, ਔਖੇ ਟਾਈਮਾਂ 'ਚ ਨਿਕਲੇ ਆ, ਜਿਹੜੇ ਡਾਇਰੈਕਟ ਫਲਾਈਟਾਂ ਨਹੀਂ ਸੀਗੀਆਂ। ਉਹ ਤਾਂ ਬੰਦੇ ਹੂੰ। ਮੈਂ ਦੇਖਿਆ ਥੋੜ੍ਹੇ ਟਫ ਵੀ ਆ, ਤੇ ਸੀਰੀਅਸ ਵੀ ਜਿਹੜੇ ਹੈਗੇ ਆ ਕੇਸਾਂ-ਕੂਸਾਂ ਨੂੰ ਲੈ ਕੇ, ਐਕਟੀਵਿਟੀਆਂ ਦਾ ਵੀ ਉਹਨਾਂ ਦਾ ਪ੍ਰੂਫ ਵਗੈਰਾ ਕਾਫੀ ਜਿਹੜਾ ਹੁੰਦਾ, ਉਹ ਤਾਂ ਕੇਸ ਵੱਲ ਜਿਹੜੇ ਸੀਰੀਅਸ ਆ। ਤੇ ਕਈ ਜਿੱਦਾਂ ਹੁਣ ਨਵੇਂ ਆਏ ਆ, ਤਾਂ ਹੁਣ ਕਹਿ ਨਹੀਂ ਸਕਦਾ ਬੰਦਾ ਕਿ ਕੀ ਮਜਬੂਰੀਆਂ ਅਗਲੇ ਦੀਆਂ ਜਾਂ ਕਿੱਦਾਂ, ਮਤਲਬ ਕਿਹੜੇ ਹਿਸਾਬ ਨਾਲ ਪੈਸਾ ਚੱਕਿਆ, ਕਿਹੜੇ ਹਿਸਾਬ ਨਾਲ ਪੈਸਾ ਦੇਣਾ। ਤੇ ਕਈ ਬੰਦੇ ਜਿੱਦਾਂ ਨਹੀਂ, ਉਹਨਾਂ ਦੀ ਗਤੀਵਿਧੀਆਂ ਵਗੈਰਾ ਵੀ ਨਹੀਂ ਜਿੱਦਾਂ ਹੁੰਦੀਆਂ, ਜਾਂ ਉਹਨੂੰ ਟਾਈਮ ਨਹੀਂ ਲੱਗਾ, ਜਾਂ ਦਿਲ 'ਚ ਨਹੀਂ। ਹੁਣ ਤੁਸੀਂ ਜਿਹੜੀ ਮਰਜ਼ੀ ਕੈਟਾਗਰੀ 'ਚ ਪਾਉਣਾ ਪਾ ਲਓ। ਤੇ ਉੱਤੋਂ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜੇ ਮਈ 11 2023 ਤੋਂ ਬਾਅਦ ਆਏ ਆ, ਉੱਤੇ ਹੂੰ। ਸੀਐਲਪੀ ਦੀ ਜਿਹੜੀ ਧਾਰਾ ਲੱਗ ਜਾਂਦੀ ਹੈ। ਇਹਦੇ ਬਾਰੇ ਵੀ ਆਪਾਂ ਯਾਦ ਹੋਣਾ ਸਾਰਿਆਂ ਨੂੰ ਕਿ ਆਪਾਂ ਉਦੋਂ ਡਿਸਕਸ ਕਰਦੇ ਹੁੰਦੇ ਸੀਗੇ, ਇਹ ਨਵੇਂ ਕਾਨੂੰਨ ਆਏ ਆ, ਤੇ ਉਦੋਂ ਨਾ ਉਹ ਸੁਣਦਾ ਨਹੀਂ ਹੋਣੇ ਸੀਗਾ। ਜਿਹੜੇ ਹੂੰ। ਸੌਖੇ ਨਹੀਂ ਹੋਣੇ ਕੇਸ ਜਿਹੜੇ। ਤੇ ਹੂੰ। ਸੀਐਲਪੀ ਦੇ ਵਿੱਚ ਆਪਾਂ ਕਈ ਸਾਰੇ ਕੇਸ ਜਿਹੜੇ ਪਾਸ ਕਰਾਏ ਵੀ ਸੀਗੇ, ਵੀਡੀਓ ਵੀ ਜਿਹੜੀਆਂ ਸੀਗੀਆਂ ਉਹਦੀਆਂ ਸੋਸ਼ਲ ਮੀਡੀਆ ਤੇ, ਸਾਡੇ ਇੱਕ ਸੀਐਲਪੀ ਦੇ ਮੁੱਦਾ ਕਿਹੜੇ ਹਿਸਾਬ ਨਾਲ ਟੈਕਲ ਕੀਤਾ, ਕਿੱਦਾਂ ਕੀਤਾ। ਤੇ ਹੁਣ ਜਿਹੜੇ ਜੱਜ ਆ, ਬੇਸਿਕਲੀ ਕਈ ਜਿਹੜੇ ਉਹਨਾਂ ਨੇ ਸਟੈਂਡ ਸਿੱਧੇ ਲਿਆ ਕਿ ਨਹੀਂ, ਉਹ ਮੰਨਦੇ ਨਹੀਂ, ਠੀਕ ਹੈ। ਉਹ ਹਾਲਾਤ ਜਿਹੜੇ ਕਿ ਮੈਕਸੀਕੋ ਦੇ ਖਰਾਬ ਆ, ਜਾਂ ਉੱਥੇ ਕੋਈ ਪ੍ਰੋਬਲਮ, ਉਹ ਕਹਿੰਦੇ ਉਹ ਸਾਡੇ ਲਈ ਜਿੱਦਾਂ ਇਨਫ ਨਹੀਂ ਹੈਗਾ। ਉਹ ਬੇਸਿਕਲੀ ਕਹਿੰਦੇ ਆ ਕਿ ਅਸਾਈਲਮ ਕਿਉਂ ਨਹੀਂ ਜਿਹੜਾ ਤੁਸੀਂ ਲਾ ਕੇ ਆਏ ਆ। ਆਹ ਚੀਜ਼ ਦੇ ਕਰਕੇ ਜਿਹੜਾ ਕਾਫੀ ਜਿਹੜੇ ਲੋਕਾਂ ਨੂੰ, ਹੁਣ ਜਿਹੜੇ ਮਈ 11 2023 ਤੋਂ ਬਾਅਦ ਆਏ, ਉਹਨਾਂ ਨੂੰ ਪ੍ਰੋਬਲਮ ਆ। ਤੇ ਜਿਹੜੇ ਕੈਨੇਡਾ ਵੱਲੋਂ ਜਿਹੜੇ ਆਏ ਆ, ਐਸਟੀਸੀ ਉਧਰੋਂ, ਜਿੱਦਾਂ ਥੱਲੇ ਸੀਐਲਪੀ ਲੱਗਦਾ, ਕੈਨੇਡਾ ਵੱਲੋਂ ਐਸਟੀਸੀ ਲੱਗਦਾ। ਤੇ ਕੈਨੇਡਾ ਵਾਲਿਆਂ ਨੂੰ ਵੀ ਜਿਹੜਾ ਉਦੋਂ ਤਾਂ ਸੀਗਾ ਕਿ ਬੰਦਾ ਸ਼ਾਰਟ ਸਾਈਟਡ ਹੁੰਦਾ ਕਈ ਵਾਰੀ, ਠੀਕ ਆ, ਆਪਣਾ ਟੈਂਪਰੇਰੀ ਸਿਚੁਏਸ਼ਨ ਦੇਖਦਾ, ਠੀਕ ਆ, ਜਿਹੜੇ ਵੀ ਉਹਨਾਂ ਦੇ ਹਾਲਾਤ ਹੂੰ। ਹੁੰਦੇ ਆ, ਤੇ ਵਰਕ ਪਰਮਿਟ ਤੱਕ ਸੋਚਦਾ ਏਦਾਂ। ਤੇ ਉਦੋਂ ਵੀ ਮੈਂ ਇਹੀ ਕਹਿੰਦਾ ਸੀ, ਮੈਂ ਕਿਹਾ ਇਹ ਜਿਹੜਾ ਮੁਲਕ ਏਦਾਂ ਦਾ ਕਿ ਇਹ 'ਚ ਬੰਦੇ ਨੂੰ ਫੇ ਆਦਤ ਵੀ ਲੱਗ ਜਾਂਦੀ ਆ, ਤੇ ਏਦਾਂ ਬਾਅਦ ਹੀ। 'ਚ ਬੰਦਾ, ਹਾਂਜੀ, ਹੈ ਨਾ, ਏਦਾਂ। ਤੇ ਹੁਣ ਉਦੋਂ ਜਿਹੜਾ ਸੀਗਾ, ਉਹ ਕਹਿੰਦੇ ਨਹੀਂ, ਕੋਈ ਨਹੀਂ, ਐਸਟੀਸੀਏ ਵਗੈਰਾ ਦਾ ਕੋਈ ਚੱਕਰ ਨਹੀਂ ਆ, ਕਿੱਦਾਂ, ਹੈ ਨਾ। ਤੇ ਕੈਨੇਡਾ ਦੇ ਵੀ ਹਾਲਾਤ ਕੋਈ ਬਾਹਲੇ ਵਧੀਆ ਨਹੀਂ ਸੀਗੇ, ਪੋਲੀਟੀਕਲੀ ਵੀ ਦੇਖ ਲਓ ਤੁਸੀਂ, ਉੱਦਾਂ ਵੀ ਦੇਖ ਲਓ, ਹਰ ਇਕਨੋਮਿਕਲੀ ਵੀ। ਹੂੰ। ਇਕਨੋਮਿਕਲੀ ਵੀ, ਤੇ ਧੱਕੇਸ਼ਾਹੀਆਂ ਵੀ ਜਿਹੜੀਆਂ ਉਸ ਕੰਟਰੀ 'ਚ ਹੋਈਆਂ ਵਾ। ਤੇ ਲੈ ਦੇ ਕੇ ਜਿਹੜੇ ਸੀਗੇ, ਗੱਲ ਉਹੀ ਆ ਜਾਂਦੀ ਜੱਜਾਂ ਦੀ, ਤੇ ਕਿ ਉਹ ਇਹ ਜਿਹੜੇ ਇਸ਼ੂ ਨੂੰ ਕਿੱਦਾਂ ਦੇਖਦੇ ਆ। ਤੇ ਜਿੱਦਾਂ ਹੁਣ ਤੁਸੀਂ ਕੋਈ ਨਾਮ ਲੈਂਦੇ ਆ ਕਿ ਯਾਰ ਫਲਾਣੇ ਬੰਦੇ ਨਾਲ ਕੈਨੇਡਾ 'ਚ ਏਦਾਂ ਹੋਇਆ, ਏਦਾਂ, ਜਿਹੜੀ ਨਿਊਜ਼ ਆਈਟਮ ਵੀ ਹੁੰਦੀ ਆ, ਹੂੰ। ਹੂੰ। ਉਹਦੇ ਵਿੱਚ ਜੱਜ ਬੇਸਿਕਲੀ ਇਹੀ ਪੁੱਛਦੇ ਆ ਕਿ ਜਦੋਂ ਮੈਂ ਤੇਰੇ ਤੋਂ ਸਵਾਲ ਕਰ ਰਿਹਾ, ਉਦੋਂ ਤੇ ਤੂੰ ਮੈਨੂੰ ਗਤੀਵਿਧੀਆਂ ਦੱਸ ਰਿਹਾ ਕਿ ਤੂੰ ਪੋਸਟਰ ਲਾਉਂਦਾ ਸੀਗਾ, ਤੂੰ ਏਦਾਂ ਕਰਦਾ ਸੀਗਾ। ਹੁਣ ਤੂੰ ਹੂੰ। ਆਪਣੇ ਆਪ ਨੂੰ ਕੰਪੇਅਰ ਕਰ ਰਿਹਾ ਐਡੇ ਵੱਡੇ ਬੰਦੇ ਨਾਲ, ਹਨਾ, ਕਿ ਤੂੰ ਕਿਹੜਾ ਕੋਈ ਹੂੰ। ਲੀਡਰਸ਼ਿਪ ਰੋਲ 'ਚ ਸੀਗਾ ਜਾਂ ਕਿੱਦਾਂ। ਤੇ ਕਾਫੀ ਜਿਹੜੇ ਜੱਜਾਂ ਨੇ ਰਵੱਈਆ ਜਿੱਦਾਂ ਇਹ ਆ ਉਹਨਾਂ ਦਾ ਕਿ ਜੇ ਬੰਦਾ ਛੋਟੇ ਲੈਵਲ ਦਾ ਵਰਕਰ ਆ, ਛੋਟੇ-ਮੋਟੇ ਕੰਮ ਕਰਦਾ, ਉਹਨੂੰ ਆਪਾਂ ਨਹੀਂ ਮੰਨਦੇ ਕਿ ਇਸ ਲੈਵਲ ਦੀ ਪ੍ਰੋਬਲਮ ਆ। ਤੇ ਜੇ ਕਿਸੇ ਦੀ ਪਾਰਟੀਸਿਪੇਸ਼ਨ ਵਗੈਰਾ ਜ਼ਿਆਦਾ ਵਾ, ਤੇ ਹਾਈ ਲੈਵਲ ਦਾ ਬੰਦਾ ਹੈਗਾ, ਉਹਨੂੰ ਉਹ ਜਿਹੜਾ ਸੀਗਾ ਜੱਜ ਜਿਹੜਾ ਕੇਸ ਜਿਹੜਾ ਸੀਰੀਅਸਲੀ ਲੈਂਦੇ ਆ। ਆਹ ਚੀਜ਼ ਜਿਹੜੀ ਹੈਗੀ ਆ। ਅੱਛਾ, ਸੋ ਚਲੋ ਇਸੇ ਤੇ ਆਪਾਂ ਪਿਵਟ ਕਰਦੇ ਹਾਂ, ਤੇ ਕੋਰਟ ਦਾ ਹੀ ਥੋੜਾ ਜਿਹਾ ਮਾਹੌਲ ਦੱਸੋ ਅੱਜ ਕੱਲ੍ਹ ਕਿੱਦਾਂ ਦਾ ਜਿਹੜਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਆ? ਕੀ ਆ ਅੰਦਰ ਦੇ ਦ੍ਰਿਸ਼, ਕੀ ਆ, ਕੀ ਉੱਥੇ ਫੀਲ ਆ, ਕੀ ਵਾਈਬ ਆ ਜਿਹੜੀ ਉੱਥੇ ਇਸ ਟਾਈਮ ਕੋਰਟ ਦੇ ਵਿੱਚ? ਕਈ ਜੱਜ ਤਾਂ ਜੀ ਬੜੇ ਫੇਅਰ ਆ, ਠੀਕ ਹੈ। ਕਈ ਜੱਜ ਇਹਨਾਂ ਨੇ ਜਿਹੜੇ ਸੀਗੇ 2 ਸਾਲ ਤੋਂ ਘੱਟ ਵਾਲੇ ਸੀਗੇ, ਉਹ ਪ੍ਰੋਬੇਸ਼ਨ ਤੇ ਹੁੰਦੇ ਆ 2 ਸਾਲ ਤੱਕ, ਜਿਹੜੇ ਵਧੀਆ ਸੀਗੇ ਉਹਨਾਂ ਨੇ ਕੱਢਤੇ ਬਾਹਰ। ਸੈਨ ਫਰਾਂਸਿਸਕੋ, ਕੌਂਕੜ ਦਾ ਮਿਲਾ ਕੇ 20 ਜੱਜ ਜਿਹੜੇ ਵਧੀਆ ਜੱਜ ਸੀਗੇ, ਉਹਨਾਂ ਦੀ ਛੁੱਟੀ ਕਰਤੀ। ਤੇ ਕਈ ਜਿਹੜੇ ਹਾਂ। ਜੱਜ ਏਦਾਂ ਵੀ ਹੋਇਆ ਕਿ ਕੇਸ ਚੱਲ ਰਿਹਾ ਹੁੰਦਾ, ਵਿੱਚ ਹੀ ਜੱਜ ਕਹਿੰਦਾ ਮੈਨੂੰ ਰੋਕਣਾ ਪੈਣਾ ਕਿਉਂਕਿ ਈਮੇਲ ਆ ਗਈ ਆ, ਤੇ ਮੈਨੂੰ ਫਾਇਰ ਕਰਤਾ ਉਹਨਾਂ ਨੇ। ਅੱਛਾ। ਅੱਛਾ, ਏਦਾਂ ਵੀ ਏਦਾਂ ਹੋਇਆ? ਕੇਸ ਚੱਲਦੇ ਚੱਲਦੇ ਚ ਏਦਾਂ ਹੋਇਆ? ਚੱਲਦੇ-ਚੱਲਦੇ ਦੇ ਵਿੱਚ ਵੀ ਏਦਾਂ ਹੋਇਆ। ਵਾਓ। ਤੇ ਹੁਣ ਜਿਹੜੀ ਸਰਕਾਰ ਆ, ਉਹਨਾਂ ਨੇ, ਤੁਸੀਂ ਦੇਖ ਲਓ ਕਿ ਬੇਸਿਕਲੀ ਉਹੀ ਆ ਕਿ ਜੱਜ ਜਿਹੜੇ ਮਤਲਬ ਆਪਣੇ ਰਿਪਲੇਸ ਕਰਨਾ ਚਾਹੁੰਦੇ ਆ। ਹੂੰ। ਇਹ ਚੀਜ਼ ਜਿਹੜੀ ਦੇਖਣ ਨੂੰ ਸਾਹਮਣੇ ਆ ਰਹੀ ਆ।
ਸਰਕਾਰੀ ਵਕੀਲ ਜਿਹੜੇ ਸੀਗੇ ਉਹ ਸ਼ਾਰਪ ਜਿਹੜੇ ਹੋ ਗਏ ਆ, ਮਤਲਬ ਆਬਵੀਅਸਲੀ ਹਰੇਕ ਬੰਦਾ ਆਪਣਾ ਜਿੱਦਾਂ ਨਿਊ EMPLOYER ਹੁੰਦਾ ਉਹਦੇ ਹਿਸਾਬ ਨਾਲ ਜੌਬ ਕਰਦਾ, ਆਪਣੀ ਜੌਬ ਉਹਨਾਂ ਨੂੰ ਪਿਆਰੀ ਹੁੰਦੀ ਆ, ਤੇ ਚਾਰਜ ਵੀ ਜਿਹੜੇ ਹੋਏ ਆ, ਤੇ ਉਹਨਾਂ ਨੂੰ ਪਿੱਛੋਂ ਵੀ ਜਿਹੜੀਆਂ ਇੰਸਟਰਕਸ਼ਨਾਂ ਹੁੰਦੀਆਂ ਹਾਂਜੀ। ਕਿ ਜੇ ਉਹਨਾਂ ਨੇ ਅਪੀਲ ਕਈ ਵਾਰੀ ਕਰਨੀ ਜਾਂ ਛੱਡਣੀ ਆ ਤਾਂ ਪੁੱਛਦੇ ਆ ਕਿ ਜੱਜ ਸਾਹਿਬ ਮੈਂ ਆਪਣਾ 5 ਮਿੰਟ ਮੈਨੂੰ ਬੈਕ ਆਫਿਸ ਕਾਲ ਕਰਨੀ ਪੈਣੀ ਕਿ ਇਹ ਕੇਸ 'ਚ ਮੈਂ ਅਪੀਲ ਅੱਗੇ ਕਰਾਂ ਕਿ ਨਾ ਕਰਾਂ। ਏਦਾਂ ਦੇ ਜਿਹੜੇ ਤੁਸੀਂ ਕਹਿ ਲਓ ਕਿ ਪਿੱਛੋਂ ਦੀ ਸਟ੍ਰੈਟਜੀ ਜਿਹੜੀ ਬਣੀ ਆ ਰਹੀ ਹੈ ਕਿ ਸਰਕਾਰੀ ਵਕੀਲਾਂ ਨੂੰ ਉਹਨਾਂ ਨੇ ਕਿਹਾ ਕਿ ਛੁੱਟ ਨਹੀਂ ਦੇਣੀ ਆ। ਤੇ ਓਵਰਆਲ ਸਟ੍ਰਿਕਟ ਜਿਹੜਾ ਹੈਗਾ, ਸਭ ਤੋਂ ਜਿਹੜਾ ਜ਼ਿਆਦਾ ਸਟ੍ਰਿਕਟ ਮਾਹੌਲ ਜਿਹੜਾ ਹੈਗਾ ਉਹ ਹੈਗਾ ਆਪਣੇ ਸੈਂਟਾਨਾ ਕੋਰਟ ਦਾ। ਤੇ ਉਹਦੇ ਵਿੱਚ ਜਿਹੜੇ ਆਪਣੇ ਕਾਫੀ ਜਿਹੜੀ ਬੈਲਟ ਆਪਣੀ ਫੋਂਟੈਨਾ ਵਗੈਰਾ ਵਾਲੀ ਲੱਗਦੀ ਆ, ਤੇ ਉਹਦੇ ਵਿੱਚੋਂ ਦੀ ਕਾਫੀ ਪੰਜਾਬੀਆਂ ਦੇ ਕੇਸ ਜਿਹੜੇ ਉੱਧਰ ਆ, ਤੇ ਛੋਟਾ ਕੋਰਟ ਦੇ ਬਹੁਤ ਜ਼ਿਆਦਾ ਸਟ੍ਰਿਕਟ ਜਿਹੜੇ ਜੱਜ ਹੈਗੇ ਆ, ਤੇ ਘੱਟ ਕੇਸ ਜਿਹੜੇ ਉੱਧਰ ਤੁਸੀਂ ਕਹਿ ਲਓ ਕਿ ਪਾਸ ਜਿਹੜੇ ਹੁੰਦੇ ਆ, ਬਹੁਤ ਜ਼ਿਆਦਾ ਜਿਹੜੀ ਡਿਟੇਲ ਸਟ੍ਰਿਕਟ ਤੇ ਰਵੱਈਆ ਉਹਨਾਂ ਦਾ ਉਸ ਹਿਸਾਬ ਦਾ। ਠੀਕ ਹੈ। ਤੇ ਹੁਣ ਵੈਨਸ ਤੇ ਸੈਂਟਾਨਾ ਸੇਮ ਥਿੰਗ ਹੀ ਹੈ? ਨਹੀਂ ਜੀ, ਵੈਨਾਈਸ ਅਲੱਗ ਕੋਰਟ ਹੈਗਾ। ਵੈਨਾਈਸ ਬੈਟਰ ਹੈ, LA ਵਾਲਾ ਬੈਟਰ ਹੈ, ਸੈਂਟਾਨਾ ਵਾਲਾ ਮੈਂ ਕਹੂੰਗਾ ਸਭ ਤੋਂ ਜਿੱਦਾਂ ਸਟ੍ਰਿਕਟ ਆ। ਸਟ੍ਰਿਕਟ ਆ, ਠੀਕ ਹੈ। ਹਾਂਜੀ। ਅੱਛਾ ਥੋੜਾ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜਿਹੜੇ ਸਰਕਾਰੀ ਵਕੀਲ ਆ ਇਹ ਵੀ ਹੁਣ ਪੂਰੀ ਕਹਿ ਲਓ ਵੀ ਚੰਡ ਕੇ ਆਏ ਹੋਏ ਆ, ਪਿੱਛੋਂ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੂੰ ਪੈਮ ਬੌਂਡੀ ਹੁਣੀ ਕਹਿੰਦੇ ਹੋਣੇ ਵੀ ਚੱਕ ਦੋ ਫੱਟੇ, ਵੀ ਕਰ ਦਿਓ ਕੰਮ, ਰਗੜ ਦੋ ਬੰਦਾ ਫੜ ਕੇ। ਕਿਹੜੀਆਂ ਚੀਜ਼ਾਂ ਦੇ ਵਿੱਚ ਤੁਸੀਂ ਦੇਖਿਆ ਵੀ ਜਿੱਥੇ ਪਹਿਲੋਂ ਥੋੜੀ ਜਿਹੀ ਢਿੱਲ ਦਿੰਦੇ ਸੀ ਜਾਂ ਨਰਮੀ ਸੀ, ਵੀ ਉਹਦੇ ਵਿੱਚ ਹੁਣ ਉਹਨਾਂ ਨੇ ਸ਼ਿਕੰਜਾ ਜਿਹੜਾ ਉਹ ਜ਼ਿਆਦਾ ਕੱਸਿਆ ਹੋਇਆ ਹੈ? ਕਿਹੜੀਆਂ ਚੀਜ਼ਾਂ ਦੇ ਵਿੱਚ ਇਹਨਾਂ ਨੇ ਟੈਕਨੀਕਲੀ ਜ਼ਿਆਦਾ ਜਿਹੜਾ ਉਹ ਕੰਮ ਜ਼ਿਆਦਾ ਜਿਹੜਾ ਟਾਈਟ ਕੀਤਾ ਹੋਇਆ ਹੈ? ਮੇਰੇ ਹਿਸਾਬ ਨਾਲ ਜਿੱਦਾਂ ਹੁਣ ਇੱਕ ਪਾਰਟੀ ਦੀ ਜਿੱਦਾਂ ਲੈਟਰ ਆ, ਉਹ ਹੁਣ ਦੇਖੋ ਜੀ ਜੋ ਪਾਰਟੀ ਦੀ ਲੈਟਰ ਆ ਉਹਦੇ ਵਿੱਚ ਹੁਣ ਆਪਾਂ ਦੇਖੋ ਪਹਿਲੀ ਵਾਰੀ ਤੁਹਾਡੇ ਨਾਲ ਸਿੱਧੇ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬੀ ਰੇਡੀਓ ਦੇ ਮੰਚ ਦੇ ਰਾਹੀਂ ਜੀ, ਉਹਦੇ ਵਿੱਚ ਇੱਕ ਜਿੱਦਾਂ ਫਸਟ ਪੇਜ ਦੇ ਰਹੀ ਆ ਪਾਰਟੀ, ਤੇ ਲਾਸਟ ਪੇਜ ਜਿਹੜੀ ਦੇ ਰਹੀ ਆ, ਤੇ ਜਿਹੜੇ ਵਿੱਚ ਵਾਲੇ ਪੇਜ ਆ ਉਹ ਡਿਫਰੈਂਟ ਆ, ਮਤਲਬ ਕਿ ਉਹਦਾ ਜਿੱਦਾਂ ਬਾਰਕੋਡ ਵਗੈਰਾ ਜਿਹੜਾ ਡਿਫਰੈਂਟ ਹੁੰਦਾ ਵਾ। ਮਤਲਬ ਪਹਿਲਾ ਪੇਜ ਹੋਰ ਤਰ੍ਹਾਂ ਦਾ, ਲਾਸਟ ਪੇਜ ਹੋਰ ਤਰ੍ਹਾਂ ਦਾ, ਲੈਟਰ ਬੜੀ ਵੱਡੀ ਆ, ਉਹਦੇ ਵਿੱਚ ਪਤਾ ਨਹੀਂ ਕਈ ਕੁਛ ਜਿੱਦਾਂ ਲਿਖਿਆ ਅਖਬਾਰਾਂ ਖਬਰਾਂ, ਮਤਲਬ ਉਹ 100 ਤੋਂ ਵੱਧ ਪੇਜਾਂ ਦੀ ਤੁਸੀਂ ਕਹਿ ਲਓ ਕਿ ਲੈਟਰ ਜਿਹੜੀ ਹੋ ਗਈ ਆ। ਤੇ ਜੱਜ ਬੇਸਿਕਲੀ ਹੁਣ ਕੀ ਕਹਿੰਦੇ ਆ ਕਿ ਉਹ ਕਹਿੰਦੇ ਕਿ ਪਹਿਲਾ ਪੇਜ ਦੂਜੇ ਪੇਜ ਨਾਲ ਰਲਦਾ ਨਹੀਂ, ਤੇ ਜਿਹੜੀ ਲੈਟਰ ਆ ਉਹਦੇ ਵਿੱਚ ਸਿਰਫ ਇੱਕ ਪਹਿਲੇ ਪੈਰਾਗ੍ਰਾਫ 'ਚ ਲਿਖਿਆ ਕਿ ਬੰਦਾ ਮੈਂਬਰ ਆ, ਬਾਕੀ ਜਿਹੜੇ 100 ਪੇਜ ਆ ਉਹ ਸਾਰੇ ਇਦਾਂ ਹੀ ਜਿਹੜੇ ਟੈਂਪਲੇਟ ਆ, ਤੇ ਆਖਰੀ ਪੇਜ ਤੇ ਕਈ ਵਾਰੀ ਲਿਖਿਆ ਹੁੰਦਾ ਕਿ ਦਾੜੀ ਮੁੱਛ ਕੱਟੀ ਆ ਤੇ ਬੰਦੇ ਦਾ ਇਤਬਾਰ ਨਾ ਕੀਤਾ ਜਾਵੇ ਲੈਟਰ ਦੇ ਵਿੱਚ। ਤੇ ਉਹ ਜੱਜ ਹੁਣ ਕਈ ਵਾਰੀ ਉਹਨੂੰ ਜਿੱਦਾਂ ਤੁਸੀਂ ਕਹਿ ਲਓ ਕਿ ਮਾਨਤਾ ਨਹੀਂ ਜਿਹੜੀ ਦੇ ਰਹੇ ਪਾਰਟੀ ਦੀ ਲੈਟਰ, ਉਹ ਹੈਗੀ ਪਾਰਟੀ ਦੀ ਲੈਟਰ ਹੀ ਹੈ ਪਰ ਜੱਜ ਨਹੀਂ ਮਾਨਤਾ ਉਹਦੀ ਦੇ ਰਹੇ। ਤੇ ਬੇਸਿਕਲੀ ਕਈ ਵਾਰੀ ਉਹਦੇ ਵਿੱਚ ਵੀ ਗੱਲ ਕਰ ਚੁੱਕੇ ਹਾਂ ਕਿ ਦੇਖੋ ਜਿਹੜੇ ਡਾਇਰੈਕਟ ਜਿਹੜੇ ਤੁਹਾਡੇ ਪਾਰਟੀ ਦੇ ਆਗੂ ਹੁੰਦੇ ਨੇ ਮੇਨ, ਉਹਨਾਂ ਕੋਲ 1 ਪੇਜ ਦੀ 2 ਪੇਜ ਦੀ ਆਪਣੀ ਜਿਹੜੀ ਲੈਟਰ ਲਿਖਾਓ, ਉਹਦੇ ਵਿੱਚ ਕਦੋਂ ਜੁਆਇਨ ਕੀਤੀ ਸੀਗੀ, ਕੀ ਗਤੀਵਿਧੀਆਂ ਸੀਗੀਆਂ, ਕੀ ਤੁਹਾਡਾ ਅਹੁਦਾ ਸੀਗਾ, ਲੈਵਲ ਕੀ ਸੀਗਾ, ਠੀਕ ਆ, ਡਿਟੇਲਾਂ ਵਗੈਰਾ ਕੀ ਸੀਗੀਆਂ, ਉਹ ਚੀਜ਼ਾਂ ਨੂੰ ਜਿਹੜਾ ਸੀਗਾ ਜ਼ਿਆਦਾ ਪ੍ਰਭਾਵ ਪੈਂਦਾ ਵਰਸਸ ਹੁਣ 100 150 ਪੇਜ ਦੀ ਜਿਹੜੀ ਲੈਟਰ ਆ ਦੇ ਵਿੱਚ ਲਿਖਿਆ ਕੁਛ ਨਹੀਂ, ਉਹਨੂੰ ਕੋਈ ਨਹੀਂ ਪੜ੍ਹਦਾ, ਤੇ ਜ਼ਿਆਦਾਤਰ ਜਿਹੜੇ ਕੇਸ ਆ ਉਹ ਉਸ ਚੀਜ਼ ਕਰਕੇ ਖਰਾਬ ਵੀ ਹੋ ਰਹੇ ਆ। ਠੀਕ ਆ, ਤੇ ਉਹ ਚੀਜ਼ ਸੀਗੀ ਤੁਹਾਡੇ ਨਾਲ ਦੇਖੋ ਪੰਜਾਬੀ ਰੇਡੀਓ ਦੇ ਮੰਚ ਰਾਹੀਂ ਜਿਹੜੀ ਸਾਹਮਣੇ ਜਿਹੜੀ ਤੁਹਾਡੇ ਲੈ ਕੇ ਆਏ ਆ, ਜਿੱਦਾਂ ਆਪਣਾ DMV ਵਾਲਾ ਇਸ਼ੂ ਲੈ ਕੇ ਆਏ ਸੀਗੇ, ਕਿੱਦਾਂ ਜਿਹੜੀਆਂ ਪ੍ਰੋਬਲਮਾਂ ਚੱਲਦੀਆਂ। ਤੇ ਹਾਂਜੀ, ਉਹ ਪਾਰਟੀ ਵਾਲਿਆਂ ਨੂੰ ਚਲੋ ਹਾਂਜੀ ਨਹੀਂ ਬਿਲਕੁਲ ਨਹੀਂ, ਚਲੋ ਤੁਸੀਂ ਪਹਿਲੀ ਵਾਰੀ ਐਕਸਕਲੂਸਿਵਲੀ ਸੁਣ ਰਹੇ ਆ ਵੀ ਇਹ ਜਿਹੜਾ ਇਸ ਟਾਈਮ ਕੋਰਸ ਦੇ ਵਿੱਚ ਜਿਹੜੀ ਲੈਟਰ ਦੀ ਬਣਤਰ ਜਾਂ ਉਹਦੇ ਵਿੱਚ ਕੀ ਲਿਖਿਆ, ਪੇਜਿਸ ਨਹੀਂ ਮਿਲਨੇ, ਰੰਗ ਨਹੀਂ ਮਿਲਦਾ ਉਹਦਾ, ਜਾਂ ਕੀ ਮਤਲਬ ਕੀ ਚੱਕਰ? ਉਹ ਜਿੱਦਾਂ ਵਿੱਚ ਵਾਲਾ ਇੱਕ ਢਾਂਚਾ, ਵਿੱਚ ਵਾਲੇ ਸਾਰੇ ਪੇਜ ਰਲਦੇ ਹੁੰਦੇ ਆ, ਪਹਿਲਾ ਪੇਜ ਤੇ ਆਖਰੀ ਪੇਜ ਫੌਂਟ ਕਈ ਵਾਰੀ ਵੱਡਾ ਹੁੰਦਾ, ਬਾਰਕੋਡ ਵੱਡੀ ਹੁੰਦੀ, ਡਿਫਰੈਂਟ ਹੁੰਦੀ, ਸਾਰੇ ਪੇਜ ਸੇਮ ਨਹੀਂ ਹੁੰਦੇ। ਅੱਛਾ, ਸੋ ਉਹਨਾਂ ਨੂੰ ਸ਼ੱਕ ਆ ਵੀ ਇਹ ਫਿਰ ਫਰਾਡੂਲੈਂਟ ਆ। ਫਰਾਡੂਲੈਂਟ ਤਾਂ ਨਹੀਂ ਹੈਗੀ, ਤਾਂ ਪਾਰਟੀ ਆ, ਦੇਖੋ ਉਹ ਮਤਲਬ ਪਾਰਟੀ ਦਾ ਹੀ ਜਿਹੜਾ ਸਟਾਈਲ ਹੈਗਾ, ਪਰ ਉਹ ਉਹਨੂੰ ਹੁਣ ਐਕਸੈਪਟ ਨਹੀਂ ਕਰ ਰਹੇ, ਉਹ ਕਹਿੰਦੇ ਇਦਾਂ ਕਿਉਂ ਹੈਗਾ ਵੀ ਇੱਕੋ ਤਰ੍ਹਾਂ ਦੀ ਕਿਉਂ ਨਹੀਂ ਆ, ਬੇਸਿਕਲੀ ਇਹ ਕਹਿਣਾ ਚਾਹ ਰਹੇ ਆ। ਹਾਂਜੀ, ਲੈਟਰ 'ਚ ਕਈ ਵਾਰੀ ਫਿਊਲ ਜਿਹੀਆਂ ਗੱਲਾਂ ਕਿ ਦਾੜੀ ਮੁੱਛ ਕੱਟੀ ਆ, ਇਹਦਾ ਇਤਬਾਰ ਨਾ ਕੀਤਾ ਜਾਵੇ, ਉੱਤੇ ਲਿਖਿਆ ਹੁੰਦਾ ਅਟਰਨੀ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਏਦਾਂ ਦੇ ਕਈ ਵਾਰੀ ਨਾ ਵਿੱਚ ਪੁੱਠੇ ਸਿੱਧੇ ਜਿਹੇ ਹੈਗੇ, ਹੁਣ ਪਤਾ ਨਹੀਂ ਕੌਣ ਲਿਖਦਾ ਲੈਟਰ। ਉਹ ਯਾਰ ਉਹ ਤੇ ਤੁਹਾਨੂੰ ਫਿਰ ਉਹ ਲਾਉਣੀਆਂ ਪੈਂਦੀਆਂ ਹੈ। ਹੁਣ ਕਲਾਇੰਟ ਨੇ ਦੇਤੀ ਲਾੜੀ ਪੈੜੀ, ਉਹਨਾਂ ਕਹੀਦਾ, ਉਹ ਅੱਗੋਂ ਤੁਹਾਨੂੰ ਪਤਾ ਹੁਣ ਕਈ ਵਾਰੀ ਵਕੀਲ ਦੇ ਗੱਲ ਪੈ ਜਾਂਦੇ ਕਿ ਹੁਣ ਸਹੀ ਗੱਲ ਵੀ ਦੱਸੋ ਬੰਦੇ ਨੂੰ ਕਿ ਯਾਰ ਆ ਕੋਰਟ ਨੇ ਤਾਂ ਏਦਾਂ ਕਿਹਾ ਸੀ ਪਿਛਲੇ ਜਿਹਦੇ ਵਿੱਚ। ਅੱਛਾ, ਉਹ ਉਹੀ ਆ ਜਾਂਦਾ, ਹਰੇਕ ਦਾ ਦੋਸਤ ਬੈਠਾ ਵਾ ਕੰਨ 'ਚ ਫੂਕ ਮਾਰਨ ਨੂੰ, ਹਰੇਕ ਦਾ ਕਜ਼ਨ ਬੈਠਾ ਵਾ। ਅੱਛਾ, ਤੇ ਜਦੋਂ ਫੇਰ ਹੁੰਦਾ ਨਹੀਂ, ਫੇਰ ਤੋਰੀ ਵਾਂਗੂ ਮੂੰਹ ਲਟਕ ਜਾਂਦਾ, ਫੇਰ ਦੋਸਤ ਵੀ ਗਾਇਬ ਹੋ ਜਾਂਦਾ, ਕਜ਼ਨ ਵੀ ਗਾਇਬ ਹੋ ਜਾਂਦਾ, ਤੇ ਜੱਜ ਨੇ ਸਿੱਧੇ ਲਿਖ ਕੇ ਜਿਹੜਾ ਲਾਇਆ ਹੁੰਦਾ। ਅੱਛਾ, ਇੱਥੇ ਕੀ ਮੈਸੇਜ ਦੇਣਾ ਚਾਹੁੰਦੇ ਖਾਸ ਕਰਕੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੇਸ ਚੱਲ ਰਹੇ ਆ, ਜਿਨ੍ਹਾਂ ਦੇ ਭਲਿਆਂ ਵੇਲਿਆਂ 'ਚ ਦੇਖੋ ਅਸਾਈਲਮ ਪਾਸ ਹੋ ਗਏ ਬਾਈਡਨ ਪ੍ਰਸ਼ਾਸਨ 'ਚ, ਹੁਣ ਜ਼ਮਾਨਾ ਮਤਲਬ ਬਹੁਤ ਜ਼ਿਆਦਾ ਫਲਿੱਪ ਹੋ ਚੁੱਕਾ ਹੈ ਹਨਾ,
ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ, ਨਹੀਂ ਸੁਣਨੀ ਚਾਹੀਦੀ, ਕੀ ਆ ਉਹਨਾਂ ਦੇ ਲਈ? ਦੇਖੋ ਜੀ, ਆਪਣੇ ਵਕੀਲ ਦੀ ਗੱਲ ਸੁਣੋ, ਜਿਹੜਾ ਵੀ ਹੈਗਾ ਤੁਸੀਂ ਉਹਦੇ ਹਿਸਾਬ ਨਾਲ ਚੱਲੋ, ਜਿਹੜਾ ਵੀ ਤੁਹਾਡਾ ਵਕੀਲ ਆ ਤੁਸੀਂ ਉਹਦੀ ਗੱਲ ਸੁਣੋ। ਸੇਮ ਥਿੰਗ ਆ, ਜਿੱਦਾਂ ਹੁਣ ਇੱਕ ਡਾਕਟਰ ਆ, ਤੁਸੀਂ ਡਾਕਟਰ ਕੋਲ ਜਾਂਦੇ ਆ, ਡਾਕਟਰ ਤੁਹਾਡਾ ਇਲਾਜ ਕਰਦਾ, ਤੁਸੀਂ ਜੀ। ਕੋਈ ਦੂਜੇ ਡਾਕਟਰ ਕੋਲ ਥੋੜ੍ਹਾ ਨਾ ਸਲਾਹ ਲੈ ਕੇ ਕਰ ਰਹੇ ਹੋ। ਹੁਣ ਜਿਹਨੂੰ ਤੁਸੀਂ ਆਪਣੀ ਵਾਗਡੋਰ ਦਿੱਤੀ ਆ, ਤੁਸੀਂ ਉਹਨੂੰ ਬੰਦੇ ਨੂੰ, ਜਿਹੜਾ ਵੀ ਉਹਦਾ ਤਜਰਬਾ ਹੈਗਾ, ਤੁਸੀਂ ਉਹਦੇ ਹਿਸਾਬ ਨਾਲ ਜਿਹੜਾ ਚੱਲੋ, ਠੀਕ ਆ। ਹਰੇਕ ਜੱਜਾਂ ਦਾ ਜਿੱਦਾਂ ਅਲੱਗ-ਅਲੱਗ ਜਿੱਦਾਂ ਰਵੱਈਆ ਹੁੰਦਾ ਵਾ। ਕਈ ਜੱਜ ਜਿੱਦਾਂ ਹੁਣ ਏਦਾਂ ਦੇ ਵੀ ਆ, ਲੋਕਾਂ ਨੂੰ ਪਤਾ ਵੀ ਆ ਉਹ, ਠੀਕ ਆ, ਸਪੈਸ਼ਲੀ ਕੌਂਕੜ ਕੋਰਟ 'ਚ। ਉਹ ਆਪਣੇ ਜੀ ਫਾਰਮ ਤੋਂ ਬਾਹਰ ਨਹੀਂ ਕਦੀ ਕੇਸ ਜਿੱਦਾਂ ਵੱਧਦਾ, ਤੇ ਨੁਕਸ ਉਹਦੇ ਵਿੱਚ ਹੀ ਨਿਕਲ ਜਾਂਦੇ, ਕਿਹੜੀ ਕੰਟਰੀ 'ਚ ਗਿਆ, ਕਿਹੜੀ ਕੰਟਰੀ 'ਚ ਨਹੀਂ ਗਿਆ, ਇਹਨਾਂ ਚੀਜ਼ਾਂ ਤੇ ਜਿਹੜਾ ਸੀਗਾ ਉੱਥੇ ਸਾਲਾਂਕਣੀ ਲਾਈ, ਉਹਨਾਂ ਚੀਜ਼ਾਂ 'ਚ ਜਿਹੜਾ ਬੰਦਾ ਉਲਝਿਆ ਫਿਰਦਾ। ਤੇ ਠੀਕ ਆ, ਆਹ ਚੀਜ਼ ਜਿਹੜੀ ਲੈਟਰ ਦਾ ਮੁੱਦਾ ਜਿਹੜਾ ਮੇਨ ਆ, ਪਾਰਟੀ ਦੀ ਲੈਟਰ ਦਾ ਮੁੱਦਾ, ਠੀਕ ਤੇ ਆ। ਹਾਂਜੀ, ਇੱਕ ਜਿਹੜਾ ਨਵਾਂ ਮੁੱਦਾ ਉਹ ਹੈਗਾ ਡਾਕਟਰ ਦੀ ਜਿਹੜੀ ਰਜਿਸਟ੍ਰੇਸ਼ਨ ਨਾ, ਮੈਡੀਕਲ ਉਹਨਾਂ ਨੇ ਹੁਣ ਸਰਕਾਰੀ ਵਕੀਲਾਂ ਨੇ ਕੱਢ ਲਈ ਕਿ ਇੰਡੀਆ ਦੀ ਆ ਡਾਕਟਰ ਦੀ ਰਜਿਸਟਰੀ ਹੁੰਦੀ ਆ। ਉਹ ਕਈ ਅੱਛਾ। ਵਾਰੀ ਡਾਕਟਰ ਦਾ ਨਾਂ ਪਾਉਂਦੇ ਆ, ਡਾਕਟਰ ਦਾ ਨਾਂ ਉੱਥੇ ਰਜਿਸਟ੍ਰੇਸ਼ਨ ਜਿਹੜਾ ਆਉਂਦਾ ਨਹੀਂ, ਤੇ ਫਿਰ ਉਹ ਹਾਂ, ਫਾਈਲ ਕਰ ਦਿੰਦੇ ਆ ਕਿ ਇਹ ਮੈਡੀਕਲ ਜਿਹੜੇ ਜਾਲੀ ਆ। ਓਕੇ, ਠੀਕ ਆ। ਅੱਛਾ, ਮੈਡੀਕਲ ਦੀ ਹੁਣ ਲੈਟਰ ਦੇ ਉੱਤੇ ਵੀ? ਮੈਡੀਕਲ ਦੀ ਲੈਟਰ ਤੇ ਹੁਣ ਇਹਦੇ ਵਿੱਚ ਏਦਾਂ ਵੀ ਹੋ ਸਕਦਾ ਕਿ ਕੋਈ ਵਿੱਚ ਪੈਰਾਲੀਗਲ ਜਾਂ ਕੋਈ ਏਦਾਂ ਦਾ ਡਾਕੂਮੈਂਟ ਬਣਾਉਣ ਵਾਲਾ ਕੋਈ ਵਿੱਚ ਕਈ ਵਾਰੀ ਹੁੰਦਾ ਕਿ ਫਰਾਡੂਲੈਂਟ ਜਿਹੜੀਆਂ ਹੂੰ, ਸੰਸਥਾਵਾਂ ਬਣੀਆਂ ਹੁੰਦੀਆਂ, ਤੇ ਉਹ ਇੱਧਰ-ਉੱਧਰ ਮੈਡੀਕਲ ਜਿੱਦਾਂ ਧੱਕੇਸ਼ਾਹੀ ਨਾਲ ਬਣਾ ਦਿੰਦੇ ਆ। ਐਕਚੁਅਲ ਹੂੰ, ਹਸਪਤਾਲ ਨਹੀਂ ਹੁੰਦਾ, ਡਾਕਟਰ ਨਹੀਂ ਹੁੰਦਾ, ਤੇ ਜੱਜ ਫਿਰ ਕਈ ਵਾਰੀ ਗਵਾਹੀ ਵੀ ਦੇਣ ਨੂੰ ਕਹਿ ਦਿੰਦੇ ਆ ਡਾਕਟਰ ਨੂੰ, ਤੇ ਫਿਰ ਉਦੋਂ ਬੰਦਾ ਬਹਾਨੇ ਲਾਉਂਦਾ ਕਿ ਡਾਕਟਰ ਨਹੀਂ ਆਉਣਾ ਜਾਂ ਇਹ ਆ ਉਹ ਆ। ਤੇ ਉਹ ਹਾਂ, ਚੀਜ਼ਾਂ ਹੁਣ ਜਦੋਂ ਆਪਾਂ ਅਪੀਲ ਦੇ ਵਿੱਚ ਦੇਖਦੇ ਹਾਂ, ਤੇ ਜੱਜ ਕਹਿੰਦਾ ਕਿ ਮੈਂ ਕੋਈ ਵੇਟ ਨਹੀਂ ਦੇਣਾ। ਤੇ ਲੈਟਰ ਦੇ ਜਿਹੜੇ ਸੀਗੇ, ਕਈ ਵਾਰੀ ਕੇਸ ਏਦਾਂ ਦੇ ਵੀ ਹੋਏ ਆ ਕਿ ਇੱਕ ਜਿੱਦਾਂ ਮੈਟਰ ਆਫ ਆਰਕੇ ਕੇਸ ਸੀਗਾ ਕਿ ਢਾਂਚੇ ਮਿਲਦੇ ਆ, ਤੇ ਹੂੰ, ਉਹ ਜਿਹੜੇ ਕਈ ਏਦਾਂ ਦੇ ਵੀ ਕੇਸ ਸਾਡੇ ਕੋਲ ਅਪੀਲ ਦੇ ਵਿੱਚ ਆਏ ਆ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਹੂੰ, 50 ਉਹਨਾਂ ਨੇ ਲੈਟਰਾਂ ਫਾਈਲ ਕੀਤੀਆਂ ਡਿਫਰੈਂਟ ਹਸਪਤਾਲਾਂ ਦੀਆਂ, ਤੇ ਸਾਰਿਆਂ ਹੂੰ। ਦੀ ਜਿਹੜੀ ਲੈਂਗੁਏਜ ਮਿਲਦੀ ਹੈ ਬੰਦੇ ਦੇ ਕੇਸ 'ਚ। ਅੱਛਾ, 50 ਵੱਖ-ਵੱਖ ਹਸਪਤਾਲਾਂ ਦੀਆਂ ਤੇ ਅੰਦਰ ਢਾਂਚਾ ਉਹੀ। ਸੋ ਏਦਾਂ ਦੇ ਮੈਟਰ ਆਫ ਆਰਕੇ ਕੇ ਜਿਹੜਾ ਕਿ ਸੋ ਹੁਣ ਜਦੋਂ ਤੁਸੀਂ ਕਹਿੰਦੇ ਆ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਢੱਕ ਰਿਹਾ, ਵੀ ਜਦੋਂ ਤੁਸੀਂ ਕਹਿੰਦੇ ਵੀ ਉਹ ਲੈਟਰ ਨੂੰ ਵੇਟ ਨਹੀਂ ਹੈ, ਸੋ ਮਤਲਬ ਉਹ ਐਵੀਡੈਂਸ ਜਾਂ ਫਾਈਲ ਤੋਂ ਬਾਹਰ ਕਰ ਦਿੱਤੀ ਜਾਂਦੀ ਹੈ? ਉਹ ਸਰਕਾਰ ਜਿੱਦਾਂ ਹੁਣ ਦੂਜੇ ਕੇਸਾਂ ਦੇ ਐਵੀਡੈਂਸ ਵੀ ਪ੍ਰੈਜ਼ੈਂਟ ਕਰਦੀ ਆ, ਠੀਕ ਆ? ਹਾਂਜੀ। ਠੀਕ ਆ, ਹੁਣ ਜਿੱਦਾਂ ਇੱਕ ਜਿਹੜਾ ਕਾਫ਼ੀ ਜਿੱਦਾਂ ਅਪੀਲਾਂ 'ਚ ਸਾਨੂੰ ਦੇਖਣ ਨੂੰ ਮਿਲਦਾ, ਸੰਜੀਵਨੀ ਹਸਪਤਾਲ, ਕੋਈ ਸੰਜੀਵਨੀ ਹਸਪਤਾਲ ਬਣਾ ਲਿਆ, ਤੇ ਉਹ ਸੰਜੀਵਨੀ ਹਸਪਤਾਲ ਦੇ ਮਤਲਬ ਕਿ ਸੇਮ ਹੀ ਜਿਹੜਾ ਲਹਿਜਾ, ਉਹ 1000 ਲੈਟਰਾਂ ਜਿੱਦਾਂ ਸੰਜੀਵਨੀ ਹਸਪਤਾਲ ਨੇ ਲਗਾਈਆਂ, ਤੇ ਸੰਜੀਵਨੀ ਓਹ! ਹਸਪਤਾਲ ਹੁਣ ਹੈਗਾ ਕਿ ਨਹੀਂ ਹੈਗਾ, ਉਹ ਵਾਲੇ ਇਲਾਕੇ 'ਚ ਕਿੱਦਾਂ ਵਾ, ਕੀ ਆ? ਤੇ ਏਦਾਂ ਦੀ ਜਿਹੜੀ ਹੁਣ ਚੀਜ਼ ਸੀ, ਸਰਕਾਰੀ ਵਕੀਲ ਜਿੱਦਾਂ ਕਾਫ਼ੀ ਜਿਹੜੀ ਇਨਵੈਸਟੀਗੇਸ਼ਨ ਡੀਪ ਜਿਹੜੀ ਕਰ ਰਹੇ ਆ, ਤੇ ਬੇਸਿਕਲੀ ਉਹ ਦੇਖਣਾ ਚਾਹੁੰਦੇ ਆ ਕਿ ਕਿਹੜੇ ਫ੍ਰੀਵੋਲਸ ਆ, ਕਿਹੜੇ ਜੈਨੂਇਨ ਆ। ਓਕੇ। ਅੱਛਾ, ਹੁਣ ਜਦੋਂ ਆਪਾਂ ਇਹ ਗੱਲਾਂ ਕਰ ਰਹੇ ਹਾਂ ਵੀ ਮਤਲਬ ਇੰਨੀ ਜ਼ਿਆਦਾ ਸਖਤੀ ਆ ਵੀ ਇਹ ਸਾਰਾ ਕੁਛ ਆ, ਜਿਹੜੇ ਕਲਾਇੰਟਸ ਆ ਜਾਂ ਜਿਨ੍ਹਾਂ ਦੇ ਕੇਸਿਸ ਆ, ਉਹਨਾਂ ਦਾ ਰਵੱਈਆ ਕੁਛ ਬਦਲਿਆ? ਉਹ ਸੀਰੀਅਸ ਹੋ ਰਹੇ ਆ ਆਪਣੇ ਕੇਸਾਂ ਪ੍ਰਤੀ ਜਾਂ ਨਹੀਂ? ਦੇਖੋ ਜੀ, ਜਿਹੜੇ ਤਾਂ ਸਾਨੂੰ ਸੁਣਦੇ ਆ, ਉਹ ਭਾਵੇਂ ਮੈਜੋਰਟੀ ਆਪਣੇ ਕਲਾਇੰਟ ਨਹੀਂ ਹੈਗੇ, ਉਹ ਬੰਦੇ ਸੀਰੀਅਸ ਹੀ ਆ, ਠੀਕ ਆ? ਆਪਣਾ ਟਾਈਮ ਕੱਢਦੇ ਆ, 2 ਘੰਟੇ ਸੁਣਦੇ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਂ ਕਿਹਾ ਯਾਰ ਜਿਹੜੇ ਹੁਣ ਸੁਣਦੇ ਆ, ਉਹਨਾਂ ਨੇ ਆਪਣਾ ਨੌਲੇਜ ਜਿੱਦਾਂ ਇਕੱਠੀ ਕਰਨੀ ਆ, ਉਹਨਾਂ ਦੇ ਹੋਰ ਵਕੀਲਾਂ ਦੇ ਕੋਲ ਕੇਸ ਲੱਗੇ ਆ, ਤੇ ਕਈ ਵਾਰੀ ਧੰਨਵਾਦ ਵੀ ਕਰ ਦਿੰਦੇ ਆ ਕਿ ਬੜਾ ਫਾਇਦਾ ਹੋਇਆ ਸ਼ੋ ਦਾ। ਸਹੀ ਗੱਲ ਆ। ਆਪਣੇ ਕੋਲ ਕਈ ਵਾਰੀ ਆਂਦਾ ਹੁਣ ਬੰਦੇ ਦੀ ਆਪਣੀ ਆ, ਕਿਸੇ ਨੂੰ ਫੋਰਸ ਤਾਂ ਨਹੀਂ ਬੰਦਾ ਕਰ ਸਕਦਾ ਕਿ ਤੁਸੀਂ ਸ਼ੋਅ ਸੁਣੋ ਹੂੰ, ਸਾਡਾ ਏਦਾਂ ਕਿੱਦਾਂ ਵਾ। ਹੂੰ, ਹੂੰ, ਹੁਣ ਹੂੰ, ਬੰਦਾ ਆ ਕੇ ਕਈ ਕੰਮਾਂ ਕਾਰਾਂ 'ਚ ਵਿਅਸਤ ਆ ਜਾਂ ਕਿੱਦਾਂ ਵਾ, ਤੇ ਹੂੰ, ਕੇਸ ਵੱਲ ਨਹੀਂ ਧਿਆਨ ਆ ਉਹਨਾਂ ਦਾ, ਜਾਂ ਪਤਾ ਨਹੀਂ ਅੰਡਰਸਟੈਂਡਿੰਗ ਨਹੀਂ ਹੋਣੀ ਲੀਗਲ ਪ੍ਰੋਸੈਸ ਦੀ, ਜਾਂ ਜੋ ਵੀ ਮਜਬੂਰੀਆਂ ਆਪਣੀਆਂ ਤੁਸੀਂ ਕਹਿ ਸਕਦੇ ਆ ਕਿ ਅੱਗੋਂ ਕਈ ਵਾਰੀ ਮਾਲਕ-ਮੂਲਕ ਨਹੀਂ ਛੁੱਟੀ ਦਿੰਦੇ, ਜਾਂ ਕੇਸ ਦੀ ਤਿਆਰੀ ਕਰ ਲੈ ਜਾਂ ਉਹ ਆ। ਤੇ ਕਈਆਂ ਦੇ ਏਦਾਂ ਵੀ ਹੈਗਾ, ਵਿਚਾਰਿਆਂ ਨੇ ਉਹ ਕਿਹਾ, ਕਹਿੰਦਾ ਯਾਰ ਭਾਜੀ ਕੰਮ ਛੱਡ ਕੇ ਆਉਣਾ ਪਿਆ, ਮਾਲਕ ਕਹਿੰਦਾ ਯਾਰ ਔਖਾ ਹੋਣਾ ਪਿਆ, ਉਹ ਕਹਿੰਦਾ ਆਪਣੇ ਵਕੀਲ ਨੂੰ ਕਹਿ ਕੇ ਤਰੀਕ ਅੱਗੇ ਪਵਾ, ਤੇ ਉਹ ਹੂੰ, ਮਾਲਕ ਵੀ ਕਈ ਵਾਰੀ ਜਿੱਦਾਂ ਆਪਣਾ ਹੀ ਦੇਖਦੇ ਆ, ਤੇ ਉਹ ਧੱਕੇ ਨਾਲ ਜਿੱਦਾਂ ਉਹਨਾਂ ਨੂੰ ਪ੍ਰੈਸ਼ਰ ਜਿਹਾ ਪਾਇਆ ਹੁੰਦਾ ਕਿ ਤੂੰ ਜਾਣਾ ਨਹੀਂ, ਬਣਾਣੇ ਨਹੀਂ, ਸਲਾਹ ਪੁੱਠੀ ਜਿੱਦਾਂ ਕਈ ਵਾਰੀ ਦੇ ਦਿੰਦੇ ਆ। ਹੂੰ, ਤੇ ਹੂੰ, ਹੂੰ, ਜਿਹੜਾ ਮਾਹੌਲ ਆ ਉਹੀ ਆ, ਦੇਖੋ ਡੈਡਲਾਈਨ ਜਿਹੜੀ ਹੈਗੀ ਮਾਸਟਰ ਹੀਅਰਿੰਗ, ਇੰਡੀਵਿਜੂਅਲ ਹੀਅਰਿੰਗ, ਅੱਜ-ਕੱਲ੍ਹ ਜੱਜ-ਜੁੱਜ ਘੱਟ ਜਿਹੜੇ ਮੂਵ ਕਰਦੇ ਆ, ਠੀਕ ਆ? ਜੇ ਕਰਦੇ ਵੀ ਆ, ਕਈ ਵਾਰੀ ਲਾਸਟ ਮਿੰਟ ਕਰਦੇ ਆ, ਤੇ ਡੈਡਲਾਈਨ ਵਗੈਰਾ ਜਿਹੜੀ ਹੁੰਦੀ ਆ 30 ਦਿਨ ਪਹਿਲਾਂ ਹੁੰਦੀ ਆ ਜ਼ਿਆਦਾਤਰ, ਤੇ ਕਈ ਵਾਰੀ ਉਹ ਤੋਂ ਵੀ ਪਹਿਲਾਂ ਜੱਜ ਨੇ ਜਿਹੜੇ ਡਾਕੂਮੈਂਟ ਮੰਗੇ ਹੁੰਦੇ ਆ। ਤੇ ਜਿੱਦਾਂ ਹੁਣ ਇਹ ਚੀਜ਼ ਦੇ ਵਿੱਚ ਕੇਸ ਮੂਵ ਹੋਊਗਾ, ਨਹੀਂ ਹੋਊਗਾ, ਇਹਦੇ ਵਿੱਚ ਕਈ ਵਾਰੀ ਡੈਡਲਾਈਨ ਜਿਹੜੀ ਬੰਦੇ ਦੀ ਨਿਕਲ ਜਾਂਦੀ ਆ। ਜੀ। ਅੱਜ ਦੇ ਸਮੇਂ ਦੇ ਵਿੱਚ ਤਾਂ ਅਟਾਰਨੀ ਟੇਕਨ ਹੈ ਜੀ, ਆਈਸ ਦੀ ਤਰੀਕ, ਕੋਰਟ ਦੀ ਇਹ ਵਾਲੀ ਤਰੀਕ, ਡੈਡਲਾਈਨ ਜਿਹੜਾ ਮਿਸ ਕਰੂਗਾ, ਉਹ ਸਗੋਂ ਹੋਰ ਜ਼ਿਆਦਾ ਖੱਜਲ ਹੋਊਗਾ ਇਵੈਂਚੁਅਲੀ ਡਾਊਨ ਦਾ ਲਾਈਨ। ਸੋ ਉਹ ਚੀਜ਼ਾਂ ਦਾ ਪਰਹੇਜ਼ ਕਰੋ, ਉਹ ਚੀਜ਼ਾਂ ਤੋਂ ਜਿਹੜਾ ਬਚ ਕੇ ਜਿਹੜਾ ਚੱਲੋ। ਜਿੱਦਾਂ ਤੁਹਾਨੂੰ ਪ੍ਰੋਸੈਸ ਕਹਿ ਰਿਹਾ ਆ, ਜਿੱਦਾਂ ਤੁਹਾਡੇ ਵਕੀਲ ਜਿਹੜੇ ਉਹ ਦੱਸ ਰਹੇ ਆ, ਉਸ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਸਲਾਹ ਬਣਾ ਕੇ ਅੱਗੇ ਕਰੋ। ਬਾਕੀ ਕੇਸਾਂ ਦੇ ਵਿੱਚ ਆਪਣੇ ਸੀਰੀਅਸਲੀ ਭਾਈ ਗੱਲਬਾਤ ਜਿਹੜੀ ਉਹ ਕਰੋ। ਲੋਕਾਂ ਦਾ ਘੁੰਮਣ ਫਿਰਨ ਵਾਲਾ ਕੰਮ ਮੁੱਕਿਆ ਕਿ ਨਹੀਂ ਮੁੱਕਿਆ? ਹੁਣ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜੀਆਂ ਚੀਜ਼ਾਂ ਦੀ ਨਹੀਂ ਮੰਗ ਹਟਦੇ ਹੁੰਦੀ ਸੀ, ਨਹੀਂ ਨਹੀਂ? ਹਟਦੇ ਹੁਣ ਦੇਖੋ ਜੀ, ਪਤਾ ਨਹੀਂ ਹੁਣ ਸਟੈਟਸ ਤਾਂ ਅਫੀਸ਼ੀਅਲ ਆਊਗਾ ਫੇਰ ਹੀ ਆਊਗਾ।
ਤੇ ਹੂੰ, ਇਹਨਾਂ ਨੇ ਕਰ ਦੇਣਾ ਉਹ ਵੀ ਕਈ ਚਿਰ ਹੀ ਹੋ ਗਏ ਸਾਨੂੰ ਗੱਲ ਕਰਦੇ, ਇੱਕ ਕੇਸ ਪਾਸ ਹੋਣ ਤੋਂ ਬਾਅਦ ਕਿੰਨੇ ਲੋਕ ਏਦਾਂ ਦੇ ਆ ਜਿਹੜੇ ਨੇਪਾਲ ਜਾਂਦੇ ਆ, ਕਿੰਨੇ ਲੋਕ ਏਦਾਂ ਦੇ ਆ ਜਿਹੜੇ ਸਿੱਧੇ ਇੰਡੀਆ ਜਾਂਦੇ ਆ। ਹੁਣ ਭਾਜੀ ਜੇ ਮਤਲਬ ਕਿ ਆਂਕੜਾ ਏਦਾਂ ਦਾ ਆਇਆ ਕਿ 50% ਜਾਂਦੇ ਆ, 60% ਜਾਂਦੇ ਆ, 70% ਜਾਂਦੇ ਆ, 95% ਜਾਂਦੇ ਆ, 99% ਜਾਂਦੇ ਆ, ਕਿੰਨੇ ਪਰਸੈਂਟ ਜਿਹੜੇ ਜਾਂਦੇ ਆ ਰਾਈਟ ਹੂੰ। ਵੇ ਕੇਸ ਪਾਸ ਹੋਣ ਤੋਂ ਬਾਅਦ ਗ੍ਰੀਨ ਕਾਰਡ ਆਉਣ ਤੋਂ ਪਹਿਲਾਂ, ਉਹ ਜਿਹੜਾ ਅੰਕੜਾ ਜਿਹੜਾ ਹੈਗਾ। ਸੋ ਉਹ ਵੀ ਜਿਹੜਾ ਇੱਕ ਤੁਸੀਂ ਕਹਿ ਲਓ ਕਿ ਫ੍ਰਿਵਲਸਨੈਸ ਵੱਲ ਜਿਹੜਾ ਸੰਕੇਤ ਕਰ ਸਕਦਾ, ਇਸ਼ਾਰਾ ਕਰਦਾ। ਇਸ਼ਾਰਾ ਕਰ ਸਕਦਾ। ਤੇ ਹੁਣ ਪਤਾ ਨਹੀਂ ਭਾਜੀ ਕੀ ਉਹਦੇ ਵਿੱਚ ਸਟੈਟਸ ਵਗੈਰਾ ਕੀ ਕਹਿੰਦੇ ਨੇ, ਕਿੱਦਾਂ ਕਹਿੰਦੇ ਨੇ, ਸਰਕਾਰ ਕਿਹੜੇ ਹਿਸਾਬ ਨਾਲ ਉਹਨੂੰ ਐਨਾਲਾਈਜ਼ ਕਰਦੀ ਆ। ਹੂੰ, ਹੂੰ। ਅੱਛਾ, ਮਤਲਬ ਪਾਸ ਹੋਏ ਕਿ ਹਾਂਜੀ, ਜੀ, ਗੋ ਅਹੈਡ। ਬੇਸਿਕਲੀ ਉਹਨਾਂ ਦਾ ਇਹ ਹੈ ਕਿ ਜਿਹੜੀ ਵੀ ਚੀਜ਼ ਕਹੀ ਆ ਪੈਨਲਟੀ ਆਫ ਪਰਜਰੀ ਕਹੀ ਆ, ਸਹੁੰ ਖਾ ਕੇ ਕਹੀ ਆ, ਤੇ ਬੰਦੇ ਨੂੰ ਸਵਾਲ ਜਵਾਬ ਬਾਅਦ 'ਚ ਵੀ ਹੋ ਸਕਦੇ ਆ ਜੀ, ਪੋਰਟ ਆਫ ਐਂਟਰੀ ਤੇ ਵੀ ਹੋ ਸਕਦੇ ਆ, ਸਿਟੀਜ਼ਨਸ਼ਿਪ ਦੇ ਦੌਰਾਨ ਵੀ ਹੋ ਸਕਦੇ ਆ, ਟਰੈਵਲ ਹੂੰ, ਹਿਸਟਰੀ ਵੀ ਦੇਖ ਸਕਦੇ ਆ। ਤੇ ਹੂੰ, ਹਾਂਜੀ, ਤੁਹਾਡੇ ਮੂਹਰੇ ਹੀ ਆ ਹੁਣ ਏਦਾਂ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਓਪਨ ਜਿਹਾ ਆਪਣਾ ਜਿਹੜਾ ਸੁਭਾਅ ਵਾ, ਓਪਨ ਜਿਹੀ ਗੱਲ ਕਰ ਦਈਦੀ ਆ, ਤੇ ਉਹ ਕਈ ਵਾਰੀ ਹੂੰ। ਫਿਰ ਉਹਦੇ ਨਾਲ ਮੱਚਦੇ ਵੀ ਜਿੱਦਾਂ ਜ਼ਿਆਦਾ ਕ ਕਰਤਾ ਦਿਲ ਨੂੰ ਲੱਗ ਜਾਂਦੀ ਬੰਦੇ ਦੇ ਗੱਲ ਕਿ ਮੈਂ ਤਾਂ ਯਾਰ ਘੁੰਮਣ ਜਾਣਾ ਸੀ, ਇਹ ਸਾਲਾ ਮੇਰੇ ਬਾਰੇ ਭੰਡੀ ਜਾਂਦਾ ਵਾ। ਏਦਾਂ ਦੀ ਚੀਜ਼ ਜਿਹੜੀ ਹੋ ਜਾਂਦੀ ਹੈ, ਪਰ ਇਹ ਆ ਕਿ ਅਲਟੀਮੇਟਲੀ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਦੇ ਰਹੇ ਕਿ ਲਾਅ ਜਿਹੜਾ ਬਾਈ ਰੈਗੂਲੇਸ਼ਨ ਜਿਹੜੀ ਕਿੱਦਾਂ ਤੇ ਰਾਈਟ ਸਾਈਡ ਆਫ ਦਾ ਲਾਅ ਰਹੋਗੇ ਤਾਂ ਪ੍ਰੋਟੈਕਟਡ ਰਹੋਗੇ, ਕਿਉਂਕਿ 3.5 ਸਾਲ ਪਏ ਆ। ਤੁਸੀਂ ਦੇਖੋ ਕਿ ਜਿਹੜੇ ਸਿਟੀਜ਼ਨ ਵੀ ਸੀਗੇ ਉਹਨਾਂ ਨੂੰ ਵੀ ਬਹਾਨਾ ਲੱਭ ਰਹੇ ਕਿ ਫਾਰਮ ਦੇ ਵਿੱਚ ਤੂੰ ਆਹ ਸਵਾਲ ਗਲਤ ਕੀਤਾ, ਉਹ ਸਵਾਲ ਗਲਤ ਕੀਤਾ, ਸਿਟੀਜ਼ਨਸ਼ਿਪ ਵੀ ਖੋਹਣ ਤੱਕ ਜਿਹੜਾ ਚਲੇ ਗਏ ਆ, ਗ੍ਰੀਨ ਕਾਰਡ ਖੋਹਣ ਤੱਕ ਜਿਹੜੇ ਜੀ, ਜੀ, ਚਲੇ ਗਏ ਜੀ। ਆ। ਹੂੰ, ਤੇ ਹਾਂਜੀ, ਸੋ ਖਬਰ ਕਰਨ ਦਾ ਮਕਸਦ ਵੀ ਜਿਹੜਾ ਇੱਕ ਤਰ੍ਹਾਂ ਇਹੀ ਹੁੰਦਾ ਕਿ ਬੰਦੇ ਨੂੰ ਪਤਾ ਲੱਗੇ ਨਾ ਕਿੱਦਾਂ। ਤੇ ਜੀ। ਕਈ ਵਾਰੀ ਇੱਕ ਯਾਰ ਦੋਸਤ ਨੇ ਹੌਸਲਾ ਫਿਰ ਕਈ ਵਾਰੀ ਨਹੀਂ ਕੰਮ ਆਉਂਦਾ ਹੁੰਦਾ। ਤੇ ਥੋੜਾ ਆਪਣੀ ਹਾਂਜੀ। ਸਮਝਦਾਰੀ ਨਾਲ ਚੱਲਿਆ ਕਰੋ। ਨਹੀਂ, ਹਾਂਜੀ, ਉਹੀ ਮੈਂ ਗੱਲ ਇਹ 'ਚ ਕਹਿਣਾ ਚਾਹੁੰਦਾ ਵੀ ਅਗਲੇ ਤਾਂ ਹੁਣ ਗ੍ਰੀਨ ਕਾਰਡ ਤੇ ਸਿਟੀਜ਼ਨ ਨੂੰ ਵੀ ਐਂਟਰੀ ਵੇਲੇ ਵੀ ਇੰਨੇ ਸਵਾਲ ਜਵਾਬ ਕਰਦੇ ਆ, ਤਾਂ ਫਿਰ ਇਹ ਚੀਜ਼ਾਂ ਤਾਂ ਤੁਹਾਨੂੰ ਜਿਹੜੀਆਂ ਉਹ ਓਬਵੀਅਸਲੀ ਜਿਹੜੀਆਂ ਪੁੱਛੀਆਂ ਜਿਹੜੀਆਂ ਜਾਣਗੀਆਂ। ਜਿਨ੍ਹਾਂ ਦੇ ਪਾਸ ਹੋਏ ਆ ਕੇਸ, ਉਹਨਾਂ ਉੱਤੇ ਵੀ ਕੋਈ ਗਾਜ ਜਿਹੜੀ ਉਹ ਡਿੱਗ ਸਕਦੀ ਆ? ਜਿੱਦਾਂ ਹੁਣ ਬਿਲਕੁਲ ਤੁਸੀਂ ਵਿੱਚ ਇਹ ਪਰਜਰੀ, ਜਿੱਦਾਂ ਹੁਣ ਤੁਸੀਂ ਪਰਜਰੀ ਦੀ ਗੱਲ ਕੀਤੀ, ਕਿਹੜੀ ਕੰਡੀਸ਼ਨਸ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਬੰਦਾ ਫਸ ਸਕਦਾ? ਦੇਖੋ ਜੀ, ਹੁਣ ਕਈ ਵੀ ਸਵਾਲ ਪੁੱਛਦੇ ਆ ਕਿ ਮੈਂ ਕੈਨੇਡਾ ਜਾ ਸਕਦਾ ਹਾਂ, ਮੈਂ ਥਾਈਲੈਂਡ ਜਾ ਸਕਦਾ। ਹਾਂਜੀ, ਜਾ ਸਕਦੇ ਆ ਟਰੈਵਲ ਡਾਕੂਮੈਂਟ ਲਾ ਕੇ। ਜਿਹੜੀ ਮਰਜ਼ੀ ਕੰਟਰੀ ਜਾਓ, ਪਰ ਜਦੋਂ ਤੁਸੀਂ ਵਾਪਸ ਆਉਣਾ ਉਹਨਾਂ ਨੇ ਤੁਹਾਨੂੰ ਸਵਾਲ ਜ਼ਰੂਰ ਪੁੱਛ ਸਕਦੇ ਆ। ਤੁਸੀਂ ਉਹਨੂੰ ਸਬਜੈਕਟ ਹੈਗੇ, ਉਹਨੇ ਕਹਿਣਾ ਕਿਹੜੇ, ਕਿਉਂਕਿ ਤੁਸੀਂ ਫੇਰ ਦੁਬਾਰਾ ਰਿਫਿਊਜੀ ਸਟੇਟਸ 'ਚ ਆ ਰਹੇ ਆ। ਉਹ ਤੁਹਾਡੇ ਕੋਲ ਬੇਸਿਕ ਸਵਾਲ ਜਵਾਬ ਜਿਹੜੇ ਪੁੱਛ ਸਕਦਾ। ਉਹ ਕੋਈ ਏਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਨਹੀਂ ਮੈਂ ਸਵਾਲ ਜਵਾਬ ਨਹੀਂ ਦੇਣੇ। ਹਾਂ, 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 ਹਾਂ। ਹਾਂਜੀ, ਉਹ ਤੁਹਾਨੂੰ ਦੇਣੇ ਪੈਣੇ ਆ ਸਵਾਲ ਜਵਾਬ। ਤੇ ਜਿੱਦਾਂ ਸਿਟੀਜ਼ਨਸ਼ਿਪ ਦੇ ਵਿੱਚ ਆਪਾਂ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਦੇਖੀ ਆ ਕਿ ਪੈਰਾਲੀਗਲ ਜਿੱਦਾਂ ਨਾ ਕਈ ਵਾਰੀ ਹੁਣ 2 ਚੀਜ਼ਾਂ ਤੇ ਆਪਾਂ ਜ਼ਿਆਦਾ ਪ੍ਰੋਬਲਮ ਜਿਹੜੀਆਂ ਦੇਖੀਆਂ। ਇੱਕ ਉਹਦੇ ਵਿੱਚ ਹੁੰਦਾ ਕਿ ਸਿਟੀਜ਼ਨਸ਼ਿਪ ਦੇ ਵਿੱਚ ਕਿ ਤੁਸੀਂ ਕਿਹੜੀ-ਕਿਹੜੀ ਸੰਸਥਾ ਨਾਲ ਸੰਬੰਧ ਰੱਖਦੇ ਆ। ਕਿਸਾਨ ਯੂਨੀਅਨ ਇਹ ਵੋ ਕਈ ਮਤਲਬ ਉਹਨਾਂ ਦਾ ਮਤਲਬ ਕਿਹੜੀ-ਕਿਹੜੀ ਸੰਸਥਾ ਨਾਲ। ਉਹਦੇ ਵਿੱਚ ਹੁਣ ਕਈ ਵਾਰੀ ਪੈਰਾਲੀਗਲ ਨੇ ਲਿਖਿਆ ਨਹੀਂ ਹੁੰਦਾ। ਪੈਰਾਲੀਗਲ ਪੜ੍ਹਦਾ ਨਹੀਂ ਪੂਰੀ ਅਸਾਈਲਮ ਦੀ ਐਪਲੀਕੇਸ਼ਨ ਕਿ ਬੰਦੇ ਦੇ ਐਕਚੁਅਲ ਫੈਕਟ ਕੀ ਆ। ਤੇ ਜਿਹੜਾ ਬੰਦਾ ਉਹ ਵੀ ਕਈ ਵਾਰੀ ਸਾਈਨ ਕਰ ਦਿੰਦਾ ਏਦਾਂ ਹੀ ਹਨਾ, ਮਤਲਬ ਮਿੱਠੀ ਬੋਲੀ ਤੇ ਤੁਸੀਂ ਕਹਿ ਲਓ ਮਿੱਠੀ ਬਾਣੀ ਨਾਲ ਕਈ ਵਾਰੀ ਸਾਈਨ ਕਰ ਦਿੰਦੇ ਆ, ਬਹਿ ਜਾਂਦੇ ਆ ਆਪਣੇ ਲੋਕ। ਹੂੰ, ਤੇ ਹੂੰ, ਹੂੰ, ਉਹਦੇ ਵਿੱਚ ਹੁਣ ਜਿੱਦਾਂ 2 ਗਲਤੀਆਂ ਜਿਹੜੀਆਂ ਮੇਨ ਕਈ ਵਾਰੀ ਜ਼ਿਆਦਾ ਦਿਖੀਆਂ ਕਿ ਇੱਕ ਤੇ ਉਹਦੇ ਵਿੱਚ ਲਿਖਿਆ ਤੁਹਾਨੂੰ ਕਦੀ ਅਰੈਸਟ ਕੀਤਾ ਕਿ ਡਿਟੇਨ ਕੀਤਾ ਕਿ ਨਹੀਂ ਕੀਤਾ। ਉਹ ਹੁਣ ਤੁਹਾਡੇ ਅਸਾਈਲਮ ਦੇ ਜਿਹੜਾ ਸੀਗਾ ਜੇ ਤੁਹਾਡੀ ਅਰੈਸਟ ਹੋਈ ਹੈ, ਸਾਰਾ ਕੁਝ ਹੋਇਆ, ਉਹ ਤੁਹਾਡੇ ਗ੍ਰੀਨ ਕਾਰਡ 'ਚ ਵੀ ਹੋਣਾ ਚਾਹੀਦਾ। ਹੁਣ ਇਹਨਾਂ ਨੇ ਹੈਗਾ ਸਾਰਾ ਪੈਰਾਲੀਗਲਾਂ ਨੂੰ ਹੁੰਦੀ ਆਦਤ ਫਾਰਮ ਜੇ ਕਾਪੀ ਪੇਸਟ ਕਰਨ ਦੀ। ਉਹਨਾਂ ਨੇ ਨੋ, 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 ਨੋ ਸਾਰਾ ਜਿਹੜਾ ਕੀਤਾ ਹੁੰਦਾ। ਤੇ ਸਿਟੀਜ਼ਨਸ਼ਿਪ ਤੇ ਹੁਣ ਆਪਾਂ ਕਈਆਂ ਦਾ ਦੇਖਿਆ ਤੇ ਉਹਨਾਂ ਦੀ ਜਿੱਦਾਂ ਰੈਵੋਕੇਸ਼ਨ ਪ੍ਰੋਸੀਡਿੰਗਸ ਦੇ ਵਿੱਚ ਉਹ ਪਾ ਦਿੰਦੇ ਆ ਕਿ ਇਹ ਤਾਂ ਮਟੀਰੀਅਲ ਜਿਹੜੀ ਮਿਸਰੈਪ੍ਰੈਜ਼ੈਂਟੇਸ਼ਨ ਹੈਗੀ ਆ ਕਿ ਜਿਹੜੀ ਚੀਜ਼ ਤੇ ਤੂੰ ਕਹਿ ਰਿਹਾ ਕਿ ਆਹ ਸੰਸਥਾ ਦਾ ਮੈਂ ਮੈਂਬਰ ਹਾਂ ਤੇ ਤੂੰ ਅਸਾਈਲਮ ਲਿਆ ਵਾ ਤੇ ਤੇਰੇ ਆਪਣੇ ਪੈਰਾਲੀਗਲ ਨੇ ਤਾਂ ਤੇਰੇ ਜਿਹੜੇ ਸਿਟੀਜ਼ਨਸ਼ਿਪ ਤੇ ਜਿਹੜੇ ਲਿਖੇ ਨਹੀਂ। ਤੇ ਪੈਰਾਲੀਗਲ ਪੂਰਾਲੀਗਲ ਜਿਹੜੇ ਬਾਅਦ ਚ ਇੰਟਰਵਿਊ ਤੇ ਵੀ ਨਹੀਂ ਜਾ ਸਕਦੇ, ਮਤਲਬ ਟਰਾਂਸਲੇਟਰ ਦੇ ਇਹਨਾਂ ਦਾ ਉਨਾ ਕੁ ਜਿਹਾ ਕੰਮ ਹੁੰਦਾ। ਸਿਟੀਜ਼ਨਸ਼ਿਪ ਚ ਤਾਂ ਤੁਹਾਨੂੰ ਪਤਾ ਵੈਸੇ ਵੀ ਇੰਗਲਿਸ਼ ਦਾ ਟੈਸਟ ਟੁਸਟ ਹੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਹੂੰ, ਹੂੰ, ਤੇ ਹੂੰ। ਉੱਥੇ ਕਈ ਜਾਣਿਆਂ ਦਾ ਜਿਹੜਾ ਵਿਚਾਰੇ ਨਜਾਇਜ਼ ਤੁਸੀਂ ਕਹਿ ਲਓ ਫਸ ਜਾਂਦੇ ਆ। ਹੂੰ। ਅੱਛਾ, ਇੱਕ ਹੁੰਦੀ ਮਟੀਰੀਅਲ ਰਿਪ੍ਰੈਜ਼ੈਂਟੇਸ਼ਨ, ਮਤਲਬ ਮਿਸ ਰਿਪ੍ਰੈਜ਼ੈਂਟੇਸ਼ਨ। ਇੱਕ ਹੋ ਗਈ ਵੀ ਚੱਲ ਅਣਜਾਣੇ ਦੇ ਵਿੱਚ ਕੋਈ ਚੀਜ਼ ਗਲਤ ਜਿਹੜੀ ਉਹ ਲਿਖ ਹੋ ਗਈ। ਇਹਦੇ ਵਿੱਚ ਕੀ ਡਿਫਰੈਂਸ ਆ? ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਜਿਹੜਾ ਹੈਗਾ ਕਿ ਜਿਹੜੇ ਤੁਹਾਡੇ ਕੇਸ ਤੇ ਜਿਹੜਾ ਸਿੱਧੇ ਪ੍ਰਭਾਵ ਪਾਉਂਦਾ। ਠੀਕ ਹੈ। ਓਕੇ। ਫੋਰ ਐਗਜ਼ਾਮਪਲ ਤੁਹਾਡੇ ਫੈਕਟਸ ਹਾਂਜੀ, ਵਗੈਰਾ ਦੇ ਫੋਰ ਉੱਤੇ। ਫੋਰ ਐਗਜ਼ਾਮਪਲ ਜੇ ਹੁਣ ਬੰਦਾ ਕੋਈ ਇਟਲੀ ਰਹਿ ਕੇ ਆਇਆ, ਉਹਨੇ ਇਟਲੀ ਦਾ ਹੂੰ, ਨਹੀਂ ਦੱਸਿਆ, ਉਹ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਜਿਹੜੀ ਹੈਗੀ ਹੈ। ਸਵਾਲ ਡਾਇਰੈਕਟ ਹੈਗਾ ਉਹਦੇ ਵਿੱਚ ਕਿ ਕਿਹੜੀ-ਕਿਹੜੀ ਕੰਟਰੀ ਜਾ ਕੇ ਆਇਆ। ਠੀਕ ਹੈ। ਹੂੰ, ਤੇ ਉਹਨੂੰ ਜਿਹੜਾ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਜਿਹੜੀ ਕਹਿੰਦੇ ਆ। ਤੇ ਜਿਹੜੀ ਅਦਰਵਾਈਜ਼ ਮਿਸਰੈਪ੍ਰੈਜ਼ੈਂਟੇਸ਼ਨ ਜਿਹੜੀ ਕਈ ਵਾਰੀ ਹੁੰਦੀ ਆ ਕਿ ਜਿਹਦਾ ਕੇਸ ਤੇ ਕੋਈ ਫ਼ਰਕ ਨਹੀਂ ਪੈਂਦਾ ਕਿ ਵਨ ਵੇ ਔਰ ਦੀ ਅਦਰ, ਹੂੰ, ਹੂੰ, ਉਹ ਫਿਰ ਹੂੰ, ਜੱਜ ਹੂੰ। ਦੀ ਡਿਸਕ੍ਰੈਸ਼ਨ ਆ ਜਾਂਦੀ ਹੈ ਕਿ ਉਹਨੇ ਉਹਨੂੰ ਕਿੱਦਾਂ ਜਿਹੜਾ ਲੈਣਾ ਆ। ਵੇਖਣਾ ਵਾ। ਫੋਰ ਐਗਜ਼ਾਮਪਲ ਜਿੱਦਾਂ ਹੁਣ ਉਹ ਬੰਦਾ ਪੁੱਛਦਾ ਕਿ ਇੰਡੀਆ ਦੇ ਵਿੱਚ ਫਲਾਨੀ ਪਾਰਟੀ ਕੋਲ ਕਿੰਨੀਆਂ ਸੀਟਾਂ ਹੈਗੀਆਂ, ਉਹਦਾ ਬੰਦਾ ਗਲਤ ਜਵਾਬ ਦੇ ਦਿੰਦਾ ਜਾਂ ਉਹਨੇ ਗਲਤ ਹੂੰ, ਲਿਖਿਆ ਹੂੰ, ਆਪਣੇ ਬਿਆਨਾਂ ਦੇ ਵਿੱਚ, ਉਹਨੂੰ ਨਹੀਂ ਪਤਾ ਜਾਂ
ਉਹ ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਲੈਕ ਆਫ ਪੋਲੀਟੀਕਲ ਨੌਲੇਜ ਆ, ਉਹਨੂੰ ਜੱਜ ਜਿਹੜਾ ਆਪਣੇ ਹਿਸਾਬ ਨਾਲ ਦੇ ਸਕਦਾ ਕਿ ਇਹਦੀ ਨੌਲੇਜ ਘੱਟ ਹੈ, ਕਿੰਨਾ ਕੁ ਉੱਤੇ weight ਦੇਣਾ। ਉਹ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਜਿਹੜੀ ਨਹੀਂ ਜਿਹੜੀ ਨਹੀਂ ਹੈਗੀ। ਮੰਨੀ ਜਾਂਦੀ। ਠੀਕ ਹੈ, ਠੀਕ ਹੈ, ਓਕੇ। ਅ ਇਸ ਮੌਕੇ ਅਟਰਨੀ ਟਿਕਿਆਣਾ ਜੀ, ਜਿਹੜੇ ਆ ਰਹੇ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਵੀ ਉਸ ਪਾਸੇ ਸੀ, ਉਹ ਵੀ ਕਰ ਰਹੇ ਹੋਣੇ ਆ ਵੀ ਚੱਲ ਅਪਲਾਈ ਕਰੀਏ, ਕੁਛ ਕਰੀਏ, ਜਿਨ੍ਹਾਂ ਦੇ ਕੇਸ ਪਾਸ ਹੋਏ ਆ, ਉਹ ਵਾਲਾ ਸਿਲਸਿਲਾ ਕਿੱਦਾਂ ਦਾ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ? ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਆਉਣ ਦਾ ਸਿਲਸਿਲਾ ਬਣਿਆ ਪਿਆ ਆ ਕਿ ਕੰਮ ਰੁਕਿਆ ਪਿਆ ਆ? ਨਹੀਂ, ਬਣਿਆ ਪਿਆ ਵਾ, ਪਰ ਸਲੋ ਹੈਗਾ। ਉਹਨੂੰ ਤਾਂ ਨਹੀਂ ਉਹ ਜਿਹੜਾ ਰੋਕ ਸਕਦੇ, ਉਹ ਤਾਂ ਜਿਹੜੀ ਬਾਈ ਰੈਗੂਲੇਸ਼ਨ ਨਹੀਂ ਜਿਹੜੀ ਚੀਜ਼ ਹੈਗੀ ਆ। ਹਾਂਜੀ, ਠੀਕ ਆ, ਉਹ ਚੱਲ ਰਿਹਾ ਆ, ਠੀਕ ਆ। ਹਾਂਜੀ। ਤੇ ਰੀਲੋਕੇਸ਼ਨ ਦੇ ਮੁੱਦੇ ਤੇ ਥੋੜਾ ਜਿਹਾ ਆਪਾਂ ਗੱਲ ਕਰਦੇ ਆ। ਉਹਦਾ ਕੀ ਹੈ ਇਸ ਟਾਈਮ, ਜਿਹੜਾ ਉਹ ਮੁੱਦਾ ਜਿਹੜਾ ਉਹ ਚੱਲ ਰਿਹਾ ਹੈ ਅਦਾਲਤਾਂ ਦੇ ਵਿੱਚ, ਰੀਲੋਕੇਸ਼ਨ ਦੇ ਮੁੱਦੇ ਨੂੰ ਕਿੱਦਾਂ ਜਿਹੜਾ ਹੁਣ ਦੇਖਿਆ ਜਾ ਰਿਹਾ? ਹਾਂਜੀ, ਸੋ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਕਈ ਵਾਰੀ ਆਪਾਂ ਸਮਝਾਇਆ ਵੀ ਆ, ਠੀਕ ਹੈ, ਪੂਰੀ ਡਿਟੇਲ ਦੇ ਵਿੱਚ। ਅੱਜ ਫਿਰ ਇੱਕ ਵਾਰੀ ਤੁਹਾਨੂੰ ਜਿਹੜਾ ਸਾਰਾ ਸਮਝਾਵਾਂਗੇ, ਇਹਨੂੰ ਜਰਾ ਧਿਆਨ ਨਾਲ ਸੁਣਿਓ। ਸਪੈਸ਼ਲੀ ਜਿਹੜਾ 9th ਸਰਕਿਟ ਜਿਹੜਾ ਹੈਗਾ ਤੇ 2nd ਸਰਕਿਟ ਹੈਗਾ, ਇਹਨਾਂ ਦਾ ਕਾਨੂੰਨ ਜਿਹੜਾ ਹੈਗਾ ਫਰਕ। 9th ਠੀਕ ਸਰਕਿਟ ਹੈ। ਵੈਸਟ ਕੋਸਟ ਤੇ ਪੈ ਜਾਂਦੀ ਹੈ, ਠੀਕ ਆ। ਤੇ 9th ਸਰਕਿਟ ਦੇ ਵਿੱਚ ਤੇ ਸਿੱਧਾ ਜਿਹੜਾ ਸਾਡੇ ਵਾਲਾ ਜਿਹੜਾ ਖੁਦ ਦਾ ਹੀ ਕੇਸ ਸੀਗਾ 2395, ਉਹ ਜਿਹੜਾ ਮੇਨ ਇਹਦੇ ਵਿੱਚ, ਜਿਹਦੇ ਵਿੱਚ ਇਹ ਲਿਖਿਆ ਕਿ ਜਦੋਂ ਬੰਦੇ ਤੇ ਗੰਭੀਰ ਹਮਲੇ ਹੋਏ ਆ, ਪਾਸ ਪ੍ਰੋਸੀਕਿਊਸ਼ਨ ਹੋਈ ਹੈ, ਤੇ ਜ਼ਿੰਮੇਵਾਰੀ ਆਪਦੀ ਪੈ ਜਾਂਦੀ ਹੈ ਕਿ ਸਰਕਾਰ ਨੇ ਉਹ ਕਰਨਾ ਹੁੰਦਾ। ਹੋਰ ਕਿਤੇ ਜਾ ਕੇ ਜੇ ਗਤੀਵਿਧੀ ਕਰੂਗਾ, ਇਹਨੂੰ ਨੁਕਸਾਨ ਪਹੁੰਚੂਗਾ ਕਿ ਨਹੀਂ ਪਹੁੰਚੂਗਾ, ਮਤਲਬ ਥੋੜਾ ਜਿਹਾ ਕੰਮ ਬੰਦੇ ਦਾ ਸੌਖਾ, ਕਿਉਂਕਿ ਬੰਦੇ ਨੇ ਹਮਲੇ ਸ਼ੁਰੂ ਸਰਕਾਰ ਦੀ ਫਿਰ ਜਿਹੜੀ ਜ਼ਿੰਮੇਵਾਰੀ ਆ ਜਾਂਦੀ ਹੈ। ਨਿਊਯਾਰਕ ਦੇ ਵਿੱਚ ਕੀ ਸੀਗਾ ਕਿ 2 ਕੇਸ ਆ ਗਏ। ਇੱਕ ਨੇ ਤਾਂ ਪਹਿਲਾਂ ਹੀ ਜਿਹੜਾ ਤੁਸੀਂ ਕਹਿ ਲਓ ਕਿ ਧੂੜਾਂ ਪਾਤੀਆਂ ਸੀਗੀਆਂ, ਤੇ ਇੱਕ ਦੂਜਾ ਹੁਣ ਹੋਰ ਆਇਆ ਵਾ ਰੀਸੈਂਟਲੀ। ਉਹ ਦੋਨੋਂ ਕੇਸਾਂ ਨੂੰ ਤੁਹਾਨੂੰ ਜਿਹੜਾ ਥੋੜਾ ਜਿਹਾ ਸਮਝਾਵਾਂਗੇ। ਸੋ ਪਹਿਲਾ ਜਿਹੜਾ ਕੇਸ ਸੀਗਾ ਸਿੰਘ ਵਰਸਸ ਗਾਰਲੈਂਡ ਸੀਗਾ, ਇਹ ਨਿਊਯਾਰਕ 2nd ਸਰਕਿਟ ਨੇ 2021 ਚ ਦਿੱਤਾ ਸੀਗਾ। ਇਹਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਕੀ ਫੈਸਲਾ ਦਿੱਤਾ ਸੀਗਾ ਕਿ ਧਿਆਨ ਨਾਲ ਜੀ। ਸੁਣਿਓ। ਇਹ ਨਿਊਯਾਰਕ ਦੇ ਵਿੱਚ ਜਿਹੜੇ ਕੇਸ ਹੈਗੇ ਆ, ਜੇ ਉਹਨੂੰ ਪਾਰਟੀ ਦੇ ਵਰਕਰ ਜਿਹੜੇ ਕੁੱਟਦੇ ਆ, ਬੰਦੇ ਨੂੰ ਕੁੱਟ ਪਈ, ਜ਼ਿਆਦਾਤਰ ਕੇਸ ਜਿਹੜੇ ਉਹੀ ਹੁੰਦੇ ਆ ਜਿਹ 'ਚ ਪਾਰਟੀ ਦੇ ਵਰਕਰ ਕੁੱਟਦੇ ਆ ਜ਼ਿਆਦਾ। ਉਹ ਮਤਲਬ ਮੋਸਟ ਕਾਮਨ ਜਿਹੜਾ ਫੈਕਟ ਪੈਟਰਨ ਜਿਹੜਾ ਆਪਣੇ ਦੇਸ਼ ਵੱਲੋਂ, ਉਹ ਕਹਿੰਦੇ ਆ ਕਿ ਪਾਰਟੀ ਦੇ ਜਿਹੜੇ ਵਰਕਰ ਜਿਹੜੇ ਹੁੰਦੇ ਆ, ਉਹ ਸਰਕਾਰ ਨਹੀਂ ਹੁੰਦੇ। ਉਹਨੂੰ ਆਪਾਂ ਸਰਕਾਰ ਨਹੀਂ ਮੰਨਦੇ, ਕਿਉਂਕਿ ਉਹ ਕੋਈ ਇਲੈਕਟਡ ਮੈਂਬਰ ਨਹੀਂ ਹੈਗੇ, ਨਾ ਕੋਈ ਉਹ ਪੇਰੋਲ ਤੇ ਹੈਗਾ, ਤੇ ਆਪਾਂ ਨੂੰ ਸਰਕਾਰ ਨਹੀਂ ਮੰਨਦੇ। ਤੇ ਕਿਉਂਕਿ ਸਰਕਾਰ ਨੇ ਜਦੋਂ ਹਮਲਾ ਤੁਹਾਡੇ ਤੇ ਨਹੀਂ ਕੀਤਾ ਹੁੰਦਾ, ਤੇ ਫਿਰ ਜਿਹੜੀ ਜ਼ਿੰਮੇਵਾਰੀ ਆ ਉਹ ਤੁਹਾਡੇ ਤੇ ਹੀ ਰਹਿੰਦੀ ਆ। ਤੁਸੀਂ ਜਿਹੜਾ ਸ਼ੋਅ ਕਰਨਾ ਹੁੰਦਾ ਕਿ ਫਿਊਚਰ 'ਚ ਤੁਹਾਡੇ ਤੇ ਹਮਲਾ ਹੋਊ, ਤੇ ਤੁਸੀਂ ਕਿਤੇ ਹੋਰ ਰੀਲੋਕੇਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਤੇ ਮਤਲਬ ਸਾਰੀ ਜਿਹੜੀ ਜ਼ਿੰਮੇਵਾਰੀ ਤੁਸੀਂ ਕਹਿ ਲਓ ਕਿ ਤੁਹਾਡੇ ਤੇ ਰਹਿੰਦੀ ਹੈ, ਸਰਕਾਰ ਤੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਤੇ ਸ਼ਿਫਟ ਨਹੀਂ ਹੁੰਦੀ। ਜਿੱਦਾਂ 9th ਸਰਕਿਟ ਦੇ ਵਿੱਚ ਹੈਗਾ ਕਿ ਤੁਸੀਂ ਜਦੋਂ ਤੁਹਾਡੇ ਹਮਲੇ ਹੋ ਗਏ, ਤੇ ਸਰਕਾਰ ਦੀ ਜ਼ਿੰਮੇਵਾਰੀ ਪੈ ਜਾਂਦੀ ਹੈ। ਇਹਦੇ ਵਿੱਚ ਜਦੋਂ ਤੁਹਾਡੇ ਤੇ ਪਾਰਟੀ ਨੇ ਹਮਲੇ ਕੀਤੇ, ਤਾਂ ਉਹ ਤੁਹਾਡੀ ਜ਼ਿੰਮੇਵਾਰੀ ਜਿਹੜੀ ਪੈਂਦੀ ਹੈ। ਇਹਦੇ ਵਿੱਚ ਹੁਣ ਕੀ ਸੀਗਾ ਕਿ ਜਿੱਦਾਂ ਪੁਲਿਸ ਆ, ਉਹ ਕਹਿੰਦੇ ਸਰਕਾਰ ਜਿਹੜੀ ਸੀਗੀ, ਉਹਦੇ ਵਿੱਚ ਕਈਆਂ ਤੇ ਜਿਹੜੇ ਫੈਕਟ ਪੈਟਰਨ ਸੀਗੇ, ਉਹ 'ਚ ਪੁਲਿਸ ਨੇ ਹਮਲੇ ਕੀਤੇ ਹੁੰਦੇ ਸੀ। ਉਹ ਜਿਹੜੇ ਸੀਗੇ ਕੇਸ ਜਿਹੜਾ ਡਿਪੈਂਡਿੰਗ ਅਪਨ ਕਿਹੜਾ ਜੱਜ ਹੈਗਾ, ਅਪਰੂਵ ਹੁੰਦੇ ਵੀ ਸੀ, ਨਹੀਂ ਵੀ। ਪਰ ਹੁਣ ਇੱਕ ਜਿਹੜਾ ਨਵਾਂ ਇਹਨਾਂ ਦਾ ਫੈਸਲਾ ਆਇਆ, ਸਿੰਘ ਕਾਰ ਵਰਸਸ ਬੌਂਡੀ 2025 ਦੇ ਵਿੱਚ। ਅੱਛਾ, ਠੀਕ ਹੈ। ਇਹਦੇ ਵਿੱਚ ਜਿਹੜਾ ਸੀਗਾ ਬੰਦਾ, ਉਹਨੇ ਕਿਹਾ ਕਿ ਪੁਲਿਸ ਵਾਲੇ ਨੇ ਉਹਦੇ ਥੱਪੜ ਮਾਰੇ ਤੇ ਜੇਲ੍ਹ ਦੇ ਵਿੱਚ ਸੁੱਟਣ ਦੀ ਜਿਹੜੀ ਗੱਲ ਕੀਤੀ। ਤੇ ਉਹਨਾਂ ਨੇ ਜਿਹੜਾ 2nd ਸਰਕਿਟ 'ਚ ਹੁਣ ਜਿਹੜਾ ਫੈਸਲਾ ਇਹ ਆ ਕਿ ਜੇ ਪੁਲਿਸ ਨੇ ਭਾਵੇਂ ਤੁਹਾਡੇ ਥੱਪੜ ਵੀ ਮਾਰੇ ਆ, ਜਿਹੜਾ ਉਹ ਕਹਿੰਦੇ ਕਿ ਆਈਸੋਲੇਟਡ ਇੰਸਟੈਂਸ ਹੈਗਾ, ਇੱਕ ਸਿੰਗਲ ਜਿਹੜਾ ਇੰਸਟੈਂਸ, ਕਿ ਜੇ ਪੁਲਿਸ ਨੇ ਥੱਪੜ ਜਿਹੜੇ ਮਾਰੇ ਆ, ਉਹਨੂੰ ਆਪਾਂ ਜਿਹੜਾ ਇਹ ਨਹੀਂ ਕਰਾਂਗੇ ਕਿ ਇਹ ਤੇਰਾ ਤੁਸੀਂ ਆਪਣਾ ਪਾਸ ਪ੍ਰੋਸੀਕਿਊਸ਼ਨ ਜਾਂ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਐਸਟੈਬਲਿਸ਼ ਕਰਤਾ। ਤੇ ਮਤਲਬ ਤੁਹਾਡੇ ਦੇ ਸਿੰਗਲ ਜਿਹੜਾ ਮਿਸਕੰਡਕਟ ਹੈਗਾ, ਥੱਪੜ ਮਾਰਿਆ, ਉਹਨੂੰ ਆਪਾਂ ਉਸ ਲੈਵਲ ਦਾ ਹਮਲਾ ਜਿਹੜਾ ਨਹੀਂ ਮੰਨਦੇ। ਮਤਲਬ ਉਹ ਸਿੰਘ ਵਰਸਸ ਜਿਹੜਾ ਸੀਗਾ 2021 ਦਾ ਕੇਸ ਸੀਗਾ, ਉਤੋਂ ਤੁਸੀਂ ਕਹਿ ਲਓ ਕਿ ਸਿੰਘ ਵਰਸਸ ਗਾਰਲੈਂਡ ਤੋਂ ਵੀ ਪਰੇ ਚੱਲ ਗਏ। ਉਹਨਾਂ ਨੇ ਵਿੱਚ ਇਹ ਵੀ ਕਹਿਤਾ ਕਿ ਜਿਹੜੀ ਪੁਲਿਸ ਦੇ ਥੱਪੜ ਜਿਹੜੇ ਮਾਰੇ ਆ ਨਿਊਯਾਰਕ ਦੇ ਵਿੱਚ, ਉਹ ਆਪਾਂ ਪਾਸ ਪ੍ਰੋਸੀਕਿਊਸ਼ਨ ਨਹੀਂ ਜਿਹੜੀ ਮੰਨਦੇ ਆ। ਠੀਕ ਆ, ਓਕੇ। ਇਹਨੂੰ ਹੁਣ ਦੇਖੋ, ਇਹ 3 ਜਿਹੜੇ ਤੁਹਾਡੇ ਕੇਸ ਸੀਗੇ, ਇੱਕ ਕੇਸ ਇਹਦੇ ਵਿੱਚੋਂ ਦੀ ਸਾਡਾ ਹੈਗਾ। ਨਿਊਯਾਰਕ ਦੇ ਵਿੱਚ ਅਜੇ ਸਾਨੂੰ ਮੌਕਾ ਨਹੀਂ ਮਿਲਿਆ ਉਸ ਲੈਵਲ ਤੇ ਜਾ ਕੇ ਆਰਗਿਊ ਕਰਨ ਦਾ, ਠੀਕ ਹੈ। ਜਿਨ੍ਹਾਂ ਨੇ ਵੀ ਕੀਤੇ ਆ। ਤੇ ਨਿਊਯਾਰਕ ਦੇ ਵਿੱਚ ਤੁਸੀਂ ਦੇਖ ਲਓ ਕਿ ਸਟੈਂਡਰਡ ਜਿਹੜਾ ਉਹ ਇਹ ਆ। ਤੇ ਸਾਰੀ ਗੱਲ ਜਿਹੜੀ ਪੈਂਦੀ ਹੈ ਕਿ ਕਿੱਥੇ ਤੁਸੀਂ ਆਰਗਿਊ ਕਰਨਾ, ਕਿਹੜੇ ਕੇਸ BIA ਦੇ ਮੂਹਰੇ ਮੁੱਦੇ ਛੇੜਨੇ ਆ, ਕਿਹੜੇ 'ਚ ਨਹੀਂ ਛੇੜਨੇ ਆ। ਤੇ ਵਕੀਲ ਨੇ ਸਿਰਫ ਆਪਣਾ ਨਹੀਂ ਦੇਖਣਾ ਹੁੰਦਾ ਕਿ ਮੇਰਾ ਕੇਸ ਆ ਗਿਆ, ਮੇਰੇ ਕੋਲ ਫੀਸ ਆਇਆ ਨਹੀਂ। ਮਤਲਬ ਕਿ ਤੁਸੀਂ ਹੁਣ ਜੇ ਗਲਤ ਮੁੱਦੇ ਜੇ ਛੇੜ ਦਿੰਦੇ ਆ, ਤੇ ਉਹ ਚੀਜ਼ ਦੇ ਨਾਲ ਕੀ ਹੁੰਦਾ ਕਿ ਸਾਰੇ ਜਿਹੜੇ ਕੇਸ ਹੈਗੇ ਆ ਫਿਊਚਰ ਵਾਲੇ, ਉਹਦੇ ਵਿੱਚ ਸਾਰਿਆਂ ਤੇ ਜਿਹੜਾ ਪ੍ਰਭਾਵ ਜਿਹੜਾ ਪੈ ਜਾਂਦਾ। ਇਹ ਚੀਜ਼ ਨੂੰ ਧਿਆਨ ਨਾਲ ਜਿਹੜਾ ਸਮਝਿਓ। ਬੈਡ ਫੈਕਟ ਪੈਟਰਨ ਵਾਲਾ ਕੇਸ ਜਦੋਂ ਚੱਲ ਜਾਂਦਾ ਨਾ ਸਰਕਿਟ ਕੋਰਟ ਦੇ ਉੱਤੇ, ਤੇ ਫਿਰ ਬੈਡ ਲਾਅ ਜਿਹੜਾ ਬਣ ਜਾਂਦਾ, ਤੇ ਉਹ ਸਾਰੇ ਹਜ਼ਾਰਾਂ ਲੋਕਾਂ ਨੂੰ ਜਿਹੜਾ ਸੀਗਾ ਨੁਕਸਾਨ ਫਿਰ ਜਿਹੜਾ ਕਰਦਾ। ਸੋ 2nd ਸਰਕਿਟ ਦੇ ਵਿੱਚ ਮਤਲਬ ਬੇਸਿਕਲੀ ਇਹ ਚੀਜ਼ ਹੋ ਚੁੱਕੀ ਆ। ਹਾਂਜੀ, 2nd ਸਰਕਿਟ ਦੇ ਵਿੱਚ ਜਿਹੜਾ ਲਾਅ ਹੁਣ ਟਫ ਹੋ ਗਿਆ, ਪੁਲਿਸ ਦੇ ਥੱਪੜ ਨੂੰ ਵੀ ਉਹ ਜਿਹੜਾ ਕੁੱਟ ਨਹੀਂ ਗਿਣਦੇ ਆ। ਕਿੰਨੀ ਵਾਰੀ ਕੁੱਟ ਹੋਵੇ ਇਹਦਾ ਵੀ ਕੋਈ ਮਤਲਬ ਨਹੀਂ ਬਣਦਾ ਉੱਥੇ।
ਉਹ ਤਾਂ ਜੀ ਉਹਨਾਂ ਨੇ ਉਹੀ ਦੱਸਣੀ ਆ ਜਿੰਨੀ ਉਹਨਾਂ ਦੇ ਹੋਈ ਆ। ਕਿੰਨੀ ਵਾਰੀ ਏਦਾਂ ਨਾ ਹੂੰ, ਦੱਸਿਆ, ਇੱਕ ਵਾਰੀ ਵਾਲਾ ਦੱਸਿਆ, ਹੁਣ ਜਦੋਂ ਮੈਂ ਕਿਹਾ ਹੋਰ ਕੋਈ ਫੈਕਟ ਪੈਟਰਨ ਜਾਊਗਾ ਉਹੀ ਅਪੀਲ ਤੇ। ਇਹ ਤਾਂ ਜੱਜਾਂ ਤੇ ਡਿਪੈਂਡ ਕਰਦਾ ਕਿ ਜੱਜ ਕਿਹੜੇ ਰੀਜ਼ਨਿੰਗ ਨਾਲ ਡਿਨਾਈ ਕਰਦੇ ਆ, ਤੇ ਹੂੰ, 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 ਬੀਆਈਏ ਫਿਰ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਵਕੀਲ ਨੇ ਆਰਗੂਮੈਂਟਾਂ ਪ੍ਰੈਜ਼ੈਂਟ ਕੀਤੀਆਂ, ਤੇ ਹੂੰ, ਬੀਆਈਏ ਹੂੰ, ਤੇ ਹੂੰ। ਸਰਕਾਰ ਨੇ ਕਿੱਦਾਂ ਆਰਗੂਮੈਂਟ ਕੀਤੀਆਂ, ਤੇ ਬੀਆਈਏ ਕੀ ਜਿਹੜਾ ਕਾਨੂੰਨ ਜਿਹੜਾ ਐਸਟੈਬਲਿਸ਼ ਕਰਨਾ ਚਾਹੁੰਦੀ ਹੈ। ਆਈ ਥਿੰਕ ਇੱਥੇ ਹੀ ਤੁਹਾਡੀ ਟੇਕ ਹੈ ਨਾ ਜੀ, ਇੱਕ ਜਿਹੜੀਆਂ ਚੀਜ਼ਾਂ ਦਾ ਫਰਕ ਹੁੰਦਾ ਵੀ ਜਿੱਦਾਂ ਤੁਸੀਂ ਲਿਟਰਲੀ ਉਹ ਚੀਜ਼ ਦੱਸੀ ਵੀ ਕਿਹੜੇ ਅਦਾਲਤ ਦੇ ਵਿੱਚ ਕਿਹੜੇ ਫੈਕਟ ਪੈਟਰਨਸ ਕਰਨੇ ਆ, ਕਿੱਥੇ ਕਿਹੜਾ ਆਰਗੂਮੈਂਟ ਤੁਹਾਨੂੰ ਪਤਾ ਹੋਵੇ ਵੀ ਸਟਰੋਂਗ ਆ, ਜਾਂ ਕਿਹੜਾ ਜਿਹੜਾ ਉਹ ਜਿੱਤ ਵਿਨਿੰਗ ਆਰਗੂਮੈਂਟ ਆ, ਉਹ ਡਿਸਾਈਡ ਕਰਨਾ, ਉਹੀ ਉਹੀ ਚੀਜ਼ ਦੇ ਵਿੱਚ ਮਹਾਰਤ ਆ। ਹਾਂਜੀ, ਹੁਣ ਦੇਖੋ ਜੀ, ਹਰੇਕ ਦੇ ਆਪਣੇ-ਆਪਣੇ ਫੈਕਟਸ ਹੁੰਦੇ ਆ, ਜੋ ਉਹਨਾਂ ਦੇ ਫੈਕਟ ਹੁੰਦੇ ਆ, ਉਹ ਫੈਕਟ ਹੁੰਦੇ ਆ, ਉਹ ਤਾਂ ਸਹੁੰ ਖਾ ਕੇ ਬੰਦੇ ਨੂੰ ਸਾਰੇ ਸੱਚ ਦੱਸਣੇ ਪੈਂਦੇ ਆ। ਹੂੰ, ਤੇ ਜੋ ਬੰਦੇ ਦੇ ਜਿਹੜੇ ਫੈਕਟ ਹੁੰਦੇ ਆ, ਕਈ ਵਾਰੀ ਲਾਅ ਉਹਨੂੰ ਸਪੋਰਟ ਕਰਦਾ, ਕਈ ਵਾਰੀ ਲਾਅ ਨੂੰ ਨਹੀਂ ਸਪੋਰਟ ਜਿਹੜਾ ਕਰਦਾ। ਹੂੰ, ਹਾਂਜੀ, ਸੋ ਕਈ ਕੇਸ ਜਿਹੜੇ ਫਿਰ ਇਹਦੇ ਹਿਸਾਬ ਨਾਲ ਨਹੀਂ ਜਿਹੜੇ ਪਾਸ ਹੋ ਸਕਦੇ ਹਨ। ਹੂੰ। ਠੀਕ ਹੈ ਜੀ। ਸੋ ਰੀਲੋਕੇਸ਼ਨ ਦੇ ਮੁੱਦੇ ਦੇ ਉੱਤੇ ਵੀ ਆਪਾਂ ਜਿੱਦਾਂ ਤੁਸੀਂ ਦੱਸਿਆ ਵੀ ਈਸਟ ਕੋਸਟ ਵਾਲੇ ਪਾਸੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਅ, ਆਪਾਂ ਜਿਹੜੀ ਗੱਲਬਾਤ ਅਟਰਨੀ ਟੇਕ ਆਣਾ ਜੀ ਸਾਰੀ ਕਰ ਰਹੇ ਹਾਂ ਜਿਹੜੇ ਅਸਾਈਲਮ ਸੀਕਰ ਆ ਉਹਨਾਂ ਦੇ ਐਂਗਲ ਤੋਂ। ਥੋੜੀ ਜਿਹੀ ਗੱਲ ਤੁਹਾਡੇ ਐਂਗਲ ਤੋਂ ਵੀ ਕਰੀਏ ਵੀ ਇਹ ਜੋ ਇਮੀਗ੍ਰੇਸ਼ਨ ਦਾ ਇੰਨਾ ਚਾਰਜਡ ਸਿਚੁਏਸ਼ਨ ਬਣੀ ਪਈ ਆ, ਇਮੀਗ੍ਰੇਸ਼ਨ ਵਕੀਲਾਂ ਦੀ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ? ਕੰਮ ਬਹੁਤ ਜ਼ਿਆਦਾ ਬਿਜ਼ੀ ਚੱਲ ਰਿਹਾ ਆ, ਲਾਈਕ ਜ਼ਿਆਦਾ ਲਾਈਕ ਸਿਰ ਸਿੱਟ ਕੇ ਕੰਮ ਕਰਨਾ ਪੈ ਰਿਹਾ ਆ, ਹਾਰਡ ਵਰਕ ਜ਼ਿਆਦਾ ਹੈ, ਕੀ ਕੀ ਸਿਚੁਏਸ਼ਨ ਹੈ ਇਸ ਪੂਰੇ ਨਹੀਂ ਇਮੀਗ੍ਰੇਸ਼ਨ ਭਾਜੀ, ਤਾਜ ਮਾਹੌਲ 'ਚ? ਹਾਰਡ ਵਰਕ ਜ਼ਿਆਦਾ, ਕਈ ਵਾਰੀ ਕਲਾਇੰਟ ਕੋਆਪਰੇਟ ਨਹੀਂ ਕਰਦੇ, ਡਾਕੂਮੈਂਟ ਮੰਗੀਦੇ ਆ, ਪ੍ਰੋਬਲਮ ਜਿਹੜੀ ਪੈ ਜਾਂਦੀ ਆ। ਤੇ ਮਤਲਬ ਓਕੇ। ਇਹਦੇ ਵਿੱਚ ਇਹ ਹੈ ਕਿ ਦੋਨੋਂ ਜਿਹਦਾ ਵੀ ਮਤਲਬ ਕੋਈ ਵੀ ਵਕੀਲ ਹੈਗਾ, ਕੋਈ ਵੀ ਕਲਾਇੰਟ ਆ, ਮਤਲਬ ਇਹ ਹੈਗਾ ਕਿ ਜਦੋਂ ਬੰਦੇ ਨੂੰ ਸਰਵਿਸ ਚਾਹੀਦੀ ਆ, ਉਹਨੇ ਸਰਵਿਸ ਲੈਣੀ ਵੀ ਜਿਹੜੀ ਉਹ ਆਣੀ ਚਾਹੀਦੀ ਹੈ। ਤੇ ਸਟਾਫ ਸਟੂਫ ਜਿੱਦਾਂ ਹੁਣ ਸਾਡਾ ਭਾਜੀ ਸਾਰੇ ਐਲਐਲਐਮ ਵਾਲੇ ਜਿਹੜੇ ਸਾਰੇ ਮਤਲਬ ਤੁਸੀਂ ਕਹਿ ਲਓ ਕਿ ਵਧੀਆ ਪੜ੍ਹਿਆ ਲਿਖਿਆ ਆਪਣੇ ਵੱਲੋਂ ਬੈਸਟ ਸਟਾਫ ਜਿਹੜਾ ਹੁੰਦਾ। ਹੂੰ, ਤੇ ਹੂੰ, ਜਿੱਦਾਂ ਮੈਂ ਹੂੰ, ਦੱਸਿਆ ਕਈ ਵਾਰੀ ਬੰਦੇ ਮਜਬੂਰੀਆਂ 'ਚ ਫਸੇ ਆ, ਜਿੱਦਾਂ ਮਾਲਕ ਨਹੀਂ ਕਈ ਵਾਰੀ ਉਹਨਾਂ ਨੂੰ ਛੱਡਦੇ, ਪੈਸੇ ਦੀਆਂ ਤੰਗੀਆਂ ਜਿਹੜੀਆਂ ਰੀਅਲ ਲਾਈਫ ਸਿਚੁਏਸ਼ਨ ਤੁਸੀਂ ਜਿਹੜੀਆਂ ਕਹਿ ਲਓ। ਤੇ ਹੂੰ, ਹੁਣ ਪਤਾ ਨਹੀਂ ਕਿਹੜਾ, ਹੁਣ ਕੋਈ 25% ਤੇ ਵਿਆਜ ਤੇ ਬੰਦਾ ਚੱਕ ਕੇ ਆਇਆ 1 ਕਰੋੜ ਰੁਪਈਆ, ਤਾਂ ਉਹਦੀ ਤਾਂ ਭਾਜੀ ਫਿਰ ਹਾਲਤ ਜਿਹੜੀ ਖਰਾਬ ਹੀ ਹੋਣੀ ਹੈ ਨਾ, ਮਤਲਬ ਇਕੋਨਮੀ ਵੀ ਖਰਾਬ ਹੂੰ, ਆ। ਉਹ ਵਾਲੇ ਹਿਸਾਬ ਕਿਤਾਬ ਜਿਹੜੇ ਭਾਜੀ ਜਿਹੜੇ ਹੈਗੇ ਆ, ਰੀਅਲ ਲਾਈਫ ਸਿਚੁਏਸ਼ਨ ਵੀ ਕਾਫੀ ਹੁਣ ਜਿਹੜੀਆਂ ਲੋਕਾਂ ਦੀਆਂ ਸਾਹਮਣੇ ਜਿਹੜੀਆਂ ਆ ਰਹੀਆਂ। ਆ ਤੇ ਰਹੀ ਹੈ। ਅਲਟੀਮੇਟਲੀ ਜਿੱਦਾਂ ਲੋਕਾਂ ਨੂੰ ਕਈ ਵਾਰੀ ਫੜ ਲਿਆ ਜਾਂਦਾ, ਤੇ ਜਿਹੜਾ ਕੇਸ 2 ਸਾਲ ਬਾਅਦ ਆਉਣਾ ਸੀਗਾ, ਉਹ ਕਹਿੰਦੇ ਅਗਲੇ ਮਹੀਨੇ ਆ ਗਿਆ। ਤੇ ਵਕੀਲਾਂ ਦਾ ਵੀ ਜਿਹੜਾ ਕੰਮ ਤੁਸੀਂ ਕਹਿ ਲਓ ਕਿ ਜਿਹੜਾ ਉਹਨੇ 2 ਸਾਲ ਦੇ ਹਿਸਾਬ ਨਾਲ ਪਲਾਨ ਕੀਤਾ ਹੁੰਦਾ ਸੀਗਾ, ਉਹ ਖੜੇ ਪੈਰੀ ਜਿਹੜਾ ਉਹਨਾਂ ਨੂੰ ਇੱਕਦਮ ਹੀ ਜਿੱਦਾਂ ਤੁਸੀਂ ਕਹਿ ਲਓ ਕਿ ਨੋਟਿਸ ਆ ਗਿਆ ਕਿ ਚੱਲ ਅਗਲੇ ਮਹੀਨੇ ਇਹ ਕਰੋ, ਏਦਾਂ ਕਰੋ, ਓਦਾਂ ਕਰੋ। ਹੂੰ, ਤੇ ਉਹਦੇ ਵਿੱਚ ਇਹੀ ਆ ਕਿ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਣੇ ਹਾਂਜੀ ਈਮੇਲਾਂ ਜਿਹੜੇ ਵਕੀਲ ਦੀ ਗੱਲ ਸੁਣਿਆ ਕਰੋ, ਜਿਹੜਾ ਉਹਨਾਂ ਮਤਲਬ ਕਿ ਈਜ਼ੀ ਹੋ ਜਾਂਦਾ ਕੰਮ ਥੋੜਾ ਜਿਹਾ, ਹੂੰ, ਟਾਈਮ ਸਿਰ ਜੀ। ਜਿਹੜੀਆਂ ਚੀਜ਼ਾਂ ਦਿਆ ਕਰੋ। ਹਾਂਜੀ। ਜੀ, ਬਿਲਕੁਲ। ਬਾਕੀ ਸਰੋਤਿਓ ਦਰਸ਼ਕੋ, ਜੇ ਤੁਸੀਂ ਅਟਾਰਨੀ ਜਿਹੜੇ ਜੇ ਟੇਰਕੇਣਾ ਜੀ, ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ, ਇਹਨਾਂ ਦਾ ਫ਼ੋਨ ਨੰਬਰ 415 909 0503 4159090503। ਤੇ ਫਿਰ ਦੱਸਦੇ ਜਾਈਏ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਲਸ ਜਿਹੜੀਆਂ ਆ ਉਹ ਨਹੀਂ ਲੈ ਰਹੇ ਹੈਗੇ। ਉਸ ਚੀਜ਼ ਦੇ ਲਈ ਜਿਹੜੀਆਂ ਮਾਫੀ ਆ। ਆਉਂਦੇ ਵੀਕਸ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਪਰਮਾਤਮਾ ਨੇ ਚਾਹਿਆ ਤਾਂ ਆਪਾਂ ਜਿਹੜਾ ਉਹ ਦੁਬਾਰਾ ਉਸਨੂੰ ਜਿਹੜਾ ਉਹ ਸ਼ੁਰੂ ਕਰਦੇ ਹਾਂ। ਸਮਾਂ ਸਮਾਪਤੀ ਦੇ ਵੱਲ ਨੂੰ ਆ। ਆਈ ਨੋ ਤੁਸੀਂ ਵੀ ਜਿਹੜਾ ਉਹ ਜਾਣਾ ਆ, ਤੇ ਜਾਂਦੇ ਜਾਂਦੇ ਕੀ ਕੁਛ ਲਾਸਟ ਦੇ ਵਿੱਚ ਕੁਛ ਤੁਸੀਂ ਕਹਿਣਾ ਚਾਹੁੰਦੇ ਆ? ਆਈ ਨੋ ਨੈਗੇਟਿਵਿਟੀ ਬਹੁਤ ਜ਼ਿਆਦਾ ਜਿਹੜੀ ਉਹ ਚੱਲ ਰਹੀ ਆ ਸਾਰੇ ਪਾਸੇ, ਡਰ ਸਹਿਮ ਦਾ ਜਿਹੜਾ ਮਾਹੌਲ ਵੀ ਆ ਉਹ ਸਾਰਾ ਕੁਛ ਆ। ਕੁਛ ਪੋਜ਼ਿਟਿਵ ਸੰਦੇਸ਼ ਜੇ ਤੁਸੀਂ ਪੋਜ਼ਿਟਿਵ ਸੁਣਨ ਸੰਦੇਸ਼ ਵਾਲਿਆਂ ਇਹ ਨੂੰ। ਹੈ ਜੀ, ਦੇਖੋ ਤੁਸੀਂ ਆਪਣਾ ਬੈਸਟ ਫੁੱਟ ਫਾਰਵਰਡ ਰੱਖੋ, ਠੀਕ ਹੈ? ਤੁਸੀਂ ਆਪਣਾ ਪੂਰੀ ਮਿਹਨਤ ਕਰੋ, ਤੁਸੀਂ ਆਪਣਾ ਪੂਰਾ ਜਿਹੜਾ ਦਿਲ ਜਾਨ ਜਿਹੜੀ ਪਾਓ ਆਪਣੇ ਕੇਸ ਦੇ ਵਿੱਚ, ਠੀਕ ਆ? ਤੇ ਉਧਰਲੇ ਪਾਸੇ ਨੂੰ ਕੇਸ ਵੱਲ ਜਿਹੜਾ ਫੋਕਸ ਕਰੋ। ਤੇ ਜ਼ਿਆਦਾ ਯੰਗ ਜਿੱਦਾਂ ਕਈ ਵਾਰੀ ਬੰਦੇ ਆ, ਉਹਨਾਂ ਨੂੰ ਮੈਂ ਉਹੀ ਕਹਿੰਦਾ ਕਿ ਦੇਖੋ ਮੌਜ ਮਸਤੀ ਸਾਰੀ ਉਮਰ ਜਿਹੜੀ ਚੱਲਦੀ ਰਹਿੰਦੀ ਆ। ਪਹਿਲਾਂ ਜਿਹੜਾ ਸੀਗਾ ਇਮੀਗ੍ਰੇਸ਼ਨ, ਜਿਹੜੀ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੁੰਦੀ ਆ, ਉਹ ਮਾਈਂਡ ਸੈਟ ਜਿਹੜਾ ਸੀਗਾ। ਲਾਇਰ ਤਾਂ ਚਲੋ ਬਾਅਦ ਦੀ ਗੱਲ ਆ, ਤੁਹਾਨੂੰ ਇੱਕ ਕਹਿ ਲਓ ਕਿ ਵੱਡੇ ਭਰਾਵਾਂ ਵਾਂਗੂ ਹੀ ਤੁਹਾਨੂੰ ਮੈਸੇਜ ਜਿਹੜਾ ਦਿੰਦੇ ਆ ਕਿ ਸੀਰੀਅਸਲੀ ਜਿਹੜਾ ਥੋੜ੍ਹਾ ਜਿਹਾ ਉਹਨੂੰ ਕਰੋ। ਤੇ ਉਹਦੇ ਨਾਲ ਦੇਖੋ ਜੀ, ਫਿਰ ਤੁਹਾਨੂੰ ਕੱਲ੍ਹ ਨੂੰ ਨਾ ਕੋਈ ਰਿਗਰੈਟ ਨਹੀਂ ਹੋਊਗਾ ਕਿ ਮੈਂ ਮਿਹਨਤ ਨਹੀਂ ਕੀਤੀ ਸੀ, ਮੈਂ ਜਾਨ ਨਹੀਂ ਜਿਹੜੀ ਪਾਈ ਸੀ। ਤੇ ਅਲਟੀਮੇਟਲੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਕਿਸੇ ਦਾ ਹੋਇਆ ਤੇ ਬੰਦੇ ਨੇ ਬਿਲਕੁਲ ਨਹੀਂ ਤਿਆਰੀ, ਖੁਦ ਨਹੀਂ ਉਹਦੇ ਕੇਸ 'ਚ ਕੋਈ ਹੈਗਾ ਦਮ ਹੈਗਾ, ਤੇ ਉਹਨੇ ਕਈ ਵਾਰੀ ਇਹੀ ਕਹਿਣਾ ਹੁੰਦਾ ਕਿ ਲੈ ਯਾਰ ਮੇਰੇ ਵਕੀਲ ਨੇ ਮੇਰਾ ਜਿਹੜਾ ਕੰਮ ਖਰਾਬ ਕਰਤਾ। ਇੱਕ ਕਾਫੀ ਕਾਮਨ ਜਿਹੜੀ ਚੀਜ਼ ਆਉਂਦੀ ਹੈ। ਤੇ ਹੂੰ, ਉਹ ਜਿਹੜੇ ਸੀਗੇ, ਉਹ ਚੀਜ਼ਾਂ ਤੋਂ ਜਿਹੜਾ ਸੀਗਾ, ਉਹਨਾਂ ਤੁਹਾਡੀ ਪ੍ਰੋਬਲਮ ਸੋਲਵ ਨਹੀਂ ਹੁੰਦੀਆਂ। ਤੁਹਾਡੀਆਂ ਪ੍ਰੋਬਲਮ ਸੋਲਵ ਹੁੰਦੀਆਂ ਕਿ ਤੁਸੀਂ ਆਪਣੇ ਜਿਹੜਾ ਕੇਸ ਵੱਲ ਧਿਆਨ ਦਿਓ, ਠੀਕ ਹੈ ਕਿ ਨਹੀਂ?
ਸਾਰੀ ਜਿਹੜੀਆਂ ਖਬਰਾਂ ਪੋਲਿਟਿਕਸ ਦਾ ਕੀ ਆ, ਕਿੱਦਾਂ ਕਿਵੇਂ ਆ, ਉਹਨਾਂ ਨੂੰ ਅਪਡੇਟ ਜਿਹੜਾ ਰੱਖੋ, ਠੀਕ ਆ। ਕਈ ਵਾਰੀ ਮਤਲਬ ਬੇਸਿਕ ਸਵਾਲ ਆ ਜਾਂਦੇ ਆ ਕਿ ਆਹ ਵਾਲੀ ਪਾਰਟੀ ਦੀਆਂ ਕਿੰਨੀਆਂ ਸੀਟਾਂ, ਤੇ ਬੰਦੇ ਨੂੰ ਨਾ ਪਤਾ ਹੋਵੇ ਤੇ ਉਹ ਜੱਜ ਤੇ ਮਾੜਾ ਪ੍ਰਭਾਵ ਜਿਹੜਾ ਪੈਂਦਾ ਕਿ ਯਾਰ ਇਹ ਆਪਣੇ ਆਪ ਨੂੰ ਆਗੂ ਕਹਿੰਦਾ, ਇਹਨੂੰ ਤਾਂ ਪਤਾ ਹੀ ਨਹੀਂ ਆ। ਤੇ ਕਈ ਵਾਰੀ ਬੇਸਿਕ ਸਵਾਲ ਜਿੱਦਾਂ ਆ ਜਾਂਦਾ ਕਿ ਤੇਰੀ ਪਾਰਟੀ ਦਾ ਜਿਹੜਾ ਲੀਡਰ ਆ ਉਹ ਕਦੋਂ ਜਿੱਤਿਆ ਸੀਗਾ ਲਾਸਟ ਟਾਈਮ, ਤੇ ਉਹ ਜੇ ਬੰਦੇ ਨੂੰ ਆਵੇ, ਉਹਨੇ ਜੱਜ ਨੇ ਕਹਿਣਾ ਯਾਰ ਇੰਨੇ ਸਾਲਾਂ 'ਚ ਤੇ ਮਸਾਂ ਤਾਂ ਤੇਰੀ ਪਾਰਟੀ ਦਾ ਲੀਡਰ ਜਿੱਤਿਆ, ਤੈਨੂੰ ਪਤਾ ਕਿੱਦਾਂ ਨਹੀਂ ਹੈਗਾ, ਹਨਾ। ਸੋ ਜਿਹੜੀ ਪੋਲੀਟੀਕਲ ਅਵੇਅਰਨੈਸ ਆ, ਜਿਹੜੀ ਆਪਣਾ ਡਾਕੂਮੈਂਟ ਜਿਹੜੇ ਤੁਹਾਡੇ ਐਫੀਡੇਵਿਟ, ਵਿਟਨੈਸ ਸਟੇਟਮੈਂਟ, ਉਹ ਪਹਿਲਾਂ ਹੀ ਤੁਸੀਂ ਜਿਹੜੀਆਂ ਪਾਰਟੀ ਪੂਟੀ ਦੀਆਂ ਤੁਹਾਨੂੰ ਦੱਸਦੇ ਆ ਕਿ ਲੈਟਰਾਂ ਲੂਟਰਾਂ ਜਿਹੜੀਆਂ ਤੁਹਾਡੇ ਮੈਂਬਰਸ਼ਿਪ ਵਾਲੀਆਂ ਸਾਰੀਆਂ, ਇਹ ਪਹਿਲਾਂ ਹੀ ਤੁਸੀਂ ਕਰਕੇ ਰੱਖੋ। ਕਈ ਵਾਰੀ ਖੜੇ ਪੈਰ ਜਾ ਕੇ ਫਿਰ ਐਂਡ 'ਚ ਲੱਗਦੇ ਆ ਤੇ ਪਾਰਟੀ ਵੀ ਫਿਰ ਗਲਤੀਆਂ ਕਰ ਦਿੰਦੀ ਕਈ ਵਾਰੀ। ਜੀ, ਜੀ, ਬਿਲਕੁਲ। ਸੋ ਜਿੱਦਾਂ ਤੁਹਾਨੂੰ ਦੱਸਿਆ ਵੀ ਕੋਰਟ ਦੇ ਵਿੱਚ ਪਾਰਟੀ ਦੀ ਲੈਟਰ, ਮੈਡੀਕਲ ਲੈਟਰ ਦੇ ਉੱਤੇ ਸ਼ਿਕੰਜਾ ਕੱਸ ਹੋ ਰਿਹਾ ਆ। ਸੋ ਜੀ। ਉਹਨੂੰ ਮੇਕ ਸ਼ੋਰ ਕਰੋ ਵੀ ਉਹ ਠੀਕ ਤੇ ਜਿਹੜੀ ਤੁਹਾਡੀ ਹੋਵੇ। ਕੇਸ ਦੇ ਵਿੱਚ ਆਪਣੀ ਤਿਆਰੀ ਪੂਰੀ ਰੱਖੋ। ਆਈ ਨੋ ਜਿੱਦਾਂ ਦੱਸਿਆ ਵੀ ਕੰਮਕਾਜ ਥੋੜ੍ਹਾ ਜਿਹਾ ਛੱਡ ਕੇ ਛੁੱਟੀ ਲੈ ਕੇ ਆਪਣੇ ਕੇਸ ਦੇ ਉੱਤੇ ਜਿਹੜਾ ਫੋਕਸ ਕਰੋ। ਅੱਛਾ, ਉਹ ਕੇਸਾਂ ਦੇ ਵਿੱਚ ਕੁਛ ਹੋ ਸਕਦਾ ਜਿੱਦਾਂ ਤੁਸੀਂ ਕਹਿੰਦੇ ਆ ਵੀ ਉਹ ਮਾਲਕ ਨਹੀਂ ਜਾਣ ਦਿੰਦੇ, ਕੰਮ ਨਹੀਂ ਛੱਡਣ ਕੇ ਜਾਣ ਦਿੰਦੇ, ਸੋ ਉਹਦੇ ਵਿੱਚ ਫਿਰ ਬੰਦਾ ਉੱਥੇ ਕੀ ਕਰ ਸਕਦਾ ਹੈ? ਉੱਥੇ ਫਿਰ ਉਹੀ ਆ, ਜੇ ਮਾਲਕ ਨੇ ਧੱਕੇ ਨਾਲ ਕਿਸੇ ਤੋਂ ਕੰਮ ਕਰਾਇਆ ਤੇ ਫਿਰ ਮੁਕੱਦਮਾ ਕਰ ਸਕਦਾ ਮਾਲਕ ਤੇ, ਕੀ ਬੌਂਡਡ ਲੇਬਰ ਰੱਖਿਆ, ਧੱਕੇ ਨਾਲ ਕੰਮ ਕਰਾ ਵੀ ਨਹੀਂ ਸਕਦੇ। ਠੀਕ ਹੈ। ਪਰ ਇਹ ਆ ਕਿ ਤੁਸੀਂ ਵੀ ਮਾਲਕ ਤੋਂ ਜਿਹੜੀ ਪਹਿਲਾਂ ਟਾਈਮ ਸਿਰ ਰਿਕੁਐਸਟ ਦੇਣੀ ਹੈ, ਇਹ ਨਹੀਂ ਕਿ ਵਰਕ ਪਰਮਿਟ ਆ ਗਿਆ ਛੱਡ ਕੇ ਭੱਜ ਜਾਣਾ, ਤਰੀਕ ਆ ਗਈ ਤੇ ਮਾਲਕ ਨੂੰ ਸਿੱਧੇ ਫਤਵਾ ਦੇ ਦਿੱਤਾ ਕਿ ਮੈਂ ਹੁਣ ਮਹੀਨੇ ਛੁੱਟੀ ਲੈਣੀ ਆ। ਉਹ ਮਤਲਬ ਉਹਨਾਂ ਨਾਲ ਪਹਿਲਾਂ ਹੀ ਜਿਹੜਾ ਐਡਵਾਂਸ 'ਚ ਤੁਸੀਂ ਕੋਆਰਡੀਨੇਟ ਜਿਹੜਾ ਕਰਕੇ ਰੱਖੋ ਕਿ ਮੈਨੂੰ ਆਹ ਵਾਲੇ ਮਹੀਨੇ 'ਚ ਮੈਨੂੰ ਇੰਨੀ ਤਰੀਕ ਜਿਹੜੀ ਛੁੱਟੀ ਚਾਹੀਦੀ ਆ। ਤੇ ਏਦਾਂ ਹੀ ਦੇਖੋ ਜੀ, ਮਿਲ ਵਰਤ ਕੇ ਜਿਹੜੀ ਸੀਗੀ, ਓਦਾਂ ਹੀ ਜਿਹੜੀ ਦੁਨੀਆ ਜਿਹੜੀ ਚੱਲਦੀ ਆ। ਤੇ ਬਾਅਦ 'ਚ ਨਹੀਂ ਤਾਂ ਬੰਦਾ ਸਾਰਿਆਂ ਨੂੰ ਗਲਤ ਕਹਿੰਦਾ, ਲੈ ਫਲਾਨਾ ਏਦਾਂ ਦਾ, ਢਮਕਾਨਾ ਏਦਾਂ। ਇਹ ਆ ਕਿ ਪਹਿਲਾਂ ਪਹਿਲ ਬੰਦੇ ਨੂੰ ਆਪ ਕਰਨੀ ਪੈਂਦੀ ਹੁੰਦੀ ਹੈ ਆਪਣੇ ਲਈ। ਬਿਲਕੁਲ ਜੀ। ਧੰਨਵਾਦ ਅਟਾਰਨੀ ਟਿਕੇਣਾ ਜੀ, ਬੜੀ ਮਿਹਰਬਾਨੀ, ਤੁਸੀਂ ਸਮਾਂ ਕੱਢਿਆ। ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਵੀ ਤੁਸੀਂ ਸਮਾਂ ਕੱਢਿਆ, ਫੈਮਿਲੀ ਦੇ ਵਿੱਚੋਂ ਤੁਸੀਂ ਟਾਈਮ ਕੱਢ ਕੇ ਪ੍ਰੋਗਰਾਮ ਨੂੰ ਕੀਤਾ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।